ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਬੁੱਧਵਾਰ 20 ਸਤੰਬਰ 2023 4 ਅੱਸੂ ਨਾਨਕ ਸ਼ਾਹੀ ਸਾਮਤ 555 ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੇਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰਿਜ਼ਨੋ GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੇਲਾ ਦੀ ਨੀਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕੌਮਾਂਤਰੀ ਖਬਰ ਤੋਂ। ਕਹਿ ਸਕਦੇ ਹਾਂ ਮੰਦਰ ਦੀ ਕੰਧ ਤੇ ਕਹਿੰਦੇ ਜਿਹੜੇ ਨਾਅਰੇ ਲਿਖੇ ਸੀ ਉਹ ਖਾਲਿਸਤਾਨੀਆਂ ਨੇ ਨਹੀਂ ਲਿਖੇ ਸੀ। ਅੱਜ ਦੇਖੋ, ਇਹ ਅੱਜ ਕੁਝ ਇੰਡੀਅਨ ਮੀਡੀਆ ਆਊਟਲੈਟ ਨੇ ਰਿਪੋਰਟ ਕੀਤਾ ਜੀ, ਜੋ ਵੇਰਵੇ ਇਹਨਾਂ ਨੇ ਕੋਟ ਕੀਤੇ ਆ ਕਿ ਕੁਈਨਜ਼ਲੈਂਡ ਪੁਲਿਸ ਨੇ ਬ੍ਰਿਸਬੇਨ ਮੰਦਰ ਦੇ ਬਾਹਰ ਕਹਿੰਦੇ ਜੋ ਸਲੋਗਨ ਲਿਖੇ ਗਏ ਸੀ ਕੁਝ, ਤਾਂ ਉਹ ਜਿਹੜੀ ਸ਼ਿਕਾਇਤ ਹੋਈ ਸੀ ਉਹਦੇ ਵਿੱਚ ਕਹਿੰਦੇ ਕਿ ਸ਼ਿਕਾਇਤਕਰਤਾਵਾਂ ਤੋਂ ਕੋਈ ਹੋਰ ਜਾਣਕਾਰੀ ਨਹੀਂ ਮਿਲੀ, ਜਿਸ ਕਰਕੇ ਇਸ ਮਾਮਲੇ ਨੂੰ ਬੰਦ ਕਰਨ ਦੀ ਤਿਆਰੀ ਆ। ਤੇ ਨਾਲ ਇਹ ਵੀ ਸ਼ੱਕ ਪ੍ਰਗਟਾਇਆ ਗਿਆ ਕਿ ਜੋ ਨਾਰੇ ਉੱਥੇ ਲਿਖੇ ਗਏ ਸਨ, ਸਲੋਗਨ ਇਤਿਆਦਿਕ ਲਿਖੇ ਗਏ ਸਨ, ਉਹ ਕਥਿਤ ਤੌਰ ਤੇ ਖਾਲਿਸਤਾਨੀਆਂ ਨੇ ਨਹੀਂ ਲਿਖੇ। ਇਹ ਸਾਰੀ ਜਾਣਕਾਰੀ ਜਿਹੜੀ ਹੈ ਭੀਸ਼ਣ ਸਿੰਘ ਗੁਰਾਇਆ ਵੱਲੋਂ ਮੰਗੀ ਗਈ ਸੀ ਕਿ ਜਿਹਦੇ ਆਧਾਰ ਤੇ ਇਹ ਖਬਰ ਜਿਹੜੀ ਆ ਬਣਾਈ ਆ। ABP ਵਾਲਿਆਂ ਨੇ ਵੀ ਖਬਰ ਜਿਹੜੀ ਆ ਉਹ ਲਾ ਰੱਖੀ ਆ ਜੀ। ਤਾਂ ਨਾਲ ਇਹਨਾਂ ਨੇ ਕੁਝ ਹੋਰ ਵੇਰਵੇ ਜਿਹੜੇ ਆ ਉਹ ਦਿੱਤੇ ਆ ਤੇ ਦੱਸੇ ਆ। ਮਤਲਬ ਇਹ ਆ ਕਿ ਇੱਥੋਂ ਤੱਕ ਵੀ ਉਹਨਾਂ ਨੇ ਉਸ ਰਿਪੋਰਟ ਦੇ ਵਿੱਚ, ਮੀਡੀਆ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜਿਹੜੇ CCTV ਕੈਮਰੇ ਬੰਦ ਕੀਤੇ ਗਏ ਸਨ, ਉਹ CCTV ਕੈਮਰੇ ਵੀ ਕਿਸੇ ਖਾਸ ਮਕਸਦ ਦੇ ਨਾਲ ਹੀ ਬੰਦ ਕੀਤੇ ਗਏ ਹੋ ਸਕਦੇ ਆ ਜੀ। ਤਾਂ ਇਹਦਾ ਮਤਲਬ ਇਹ ਹੈ ਕਿ ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਨਾ, ਉਦੋਂ ਜੇ ਉੱਥੇ ਇੱਕ ਹੋਰ ਆਯੋਜਨ ਵੀ ਸੀਗਾ, ਸ਼ਾਇਦ ਖਾਲਿਸਤਾਨ ਪੱਖੀ ਕੋਈ ਰੈਲੀ ਸੀਗੀ, ਤੇ ਉਸ ਤੋਂ ਪਹਿਲਾਂ ਸਭ ਕੁਝ ਵਾਪਰਿਆ ਸੀ। ਤਾਂ ਹੋ ਸਕਦਾ ਕੋਈ ਭਾਈ ਤੀਜਾ ਹੀ ਕੋਈ ਲਿਖਿਆ ਹੋਵੇ ਕਿ ਆਪੇ ਕੋਈ ਦੰਗਾ ਭੜਕੇਗਾ, ਇਹ ਵੀ ਹੋ ਸਕਦਾ ਹੈ। ਤਾਂ ਪੋਸੀਬਿਲਿਟੀ ਹੈ, ਸੰਭਾਵਨਾ। ਤਾਂ ਜਾਂਚ ਪੜਤਾਲ ਦਾ ਵਿਸ਼ਾ ਹੁਣ ਪੁਲਿਸ ਤੁਹਾਨੂੰ ਪਤਾ ਉਧਰ ਦੀ ਉਸ ਹਿਸਾਬ ਨਾਲ ਕੰਮ ਕਰਦੀ ਹੈ, ਆਪਦੇ ਹਿਸਾਬ ਨਾਲ। ਪਰ ਆਪਾਂ ਜਿਵੇਂ ਇੱਥੇ ਸੋਚਦੇ ਆ ਕਿ ਦੋ ਜਾਣੇ ਜਿਹੜੇ ਆਪਸ ਦੇ ਵਿੱਚ ਖਹਿੰਦੇ ਆ, ਕਈ ਵਾਰ ਉਹਨਾਂ ਦਾ ਫਾਇਦਾ ਕੋਈ ਤੀਸਰਾ ਵੀ ਚੁੱਕਣਾ ਚਾਹੁੰਦਾ ਹੈ। ਇਸ ਗੱਲ ਤੋਂ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਹੁਣ ਤੇ ਖਾਸ ਸੁਚੇਤ ਰਹਿਣ ਦੀ ਜ਼ਰੂਰਤ ਹੈ ਜੇ ਆਪਾਂ ਦੇਖੀ ਜੇ ਇਹੋ ਜਿਹਾ ਮਾਹੌਲ ਬਣਿਆ ਪਿਆ। ਤਾਂ ਖੈਰ ਇਹ ਅੱਜ ਇੱਕ ਨਵੀਂ ਚਰਚਾ ਛਿੜ ਗਈ ਆ, ਕਿਉਂਕਿ ਇਹਦੇ ਤੇ ਕਾਫੀ ਦੇਖੋ ਇਤਰਾਜ਼ ਸੀ ਬਹੁਤ ਸਾਰੇ। ਮੈਂ ਮਤਲਬ ਕਿ ਜਿਹੜੇ ਸਿੱਖ ਇੰਟੈਲੈਕਚੁਅਲ ਨੇ ਉਹਨਾਂ ਨੂੰ ਵੀ ਸੁਣਿਆ ਕਿ ਇਸ ਤਰ੍ਹਾਂ ਧਾਰਮਿਕ ਅਸਥਾਨਾਂ ਦੀ ਭੰਨ ਤੋੜ ਜਾਂ ਸਲੋਗਨ ਲਿਖਣੇ ਇਹ ਗਲਤ ਹੈ ਜੀ। ਧਾਰਮਿਕ ਸਥਾਨ ਹੈ, ਪੂਜਾ ਸਥਾਨ ਹੈ ਨਾ, ਉਹ ਉੱਥੇ ਜਾ ਕੇ ਹਰ ਇੱਕ ਨੇ ਪੂਜਾ ਕਰਨੀ ਆ ਆਪੋ ਆਪਣੇ ਧਰਮ ਦੇ ਮੁਤਾਬਕ। ਤਾਂ ਇਹ ਮਤਲਬ ਕਿ ਵਿਚਾਰਕ ਲੜਾਈ ਦੇ ਵਿੱਚ ਧਾਰਮਿਕ ਸਥਾਨਾਂ ਦੀ ਬੇਅਦਬੀ, ਭੰਨ ਤੋੜ ਜਾਂ ਇਸ ਤਰ੍ਹਾਂ ਦੀ ਸਲੋਗਨਬਾਜ਼ੀ ਇਹ ਨਹੀਂ ਹੋਣੀ ਚਾਹੀਦੀ, ਵਾਕਈ ਨਹੀਂ ਹੋਣੀ ਚਾਹੀਦੀ। ਮੈਂ ਖੁਦ ਇਸ ਹੱਕ 'ਚ ਵਿਚਾਰਾਂ ਦੀ ਲੜਾਈ ਆ, ਰਾਜਨੀਤਿਕ ਲੜਾਈ ਆ, ਸਿਧਾਂਤਕ ਲੜਾਈ ਆ, ਉਹ ਆਪੋ ਆਪਣੇ ਦਾਇਰੇ 'ਚ ਰਵੇ ਤਾਂ ਬਿਹਤਰ ਹੈ। ਕਿਉਂਕਿ ਇੱਕ ਦੇ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਕੋਈ ਭੰਨ ਤੋੜ ਹੋਏਗੀ, ਕੱਲ ਨੂੰ ਦੂਸਰੀ ਥਾਂ ਤੇ ਹੋ ਸਕਦੀ ਹੈ। ਤਾਂ ਏਦਾਂ ਗੱਲ ਵੱਧਦੀ ਤੁਰੀ ਜਾਂਦੀ ਆ। ਤਾਂ ਖੈਰ ਇਹ ਮਾਮਲਾ ਜਿਹੜਾ ਉਹ ਇੱਕ ਵੱਖਰੀ ਦਿਸ਼ਾ ਨੂੰ ਮੋੜਾ ਕੱਟ ਗਿਆ। ਉਦਾਂ ਤੁਹਾਨੂੰ ਪਤਾ ਹੀ ਆ ਬਹੁਤ ਕੁਝ ਚੱਲੀ ਜਾਂਦਾ ਹੈ। ਕੈਨੇਡਾ ਇੰਡੀਆ ਵਾਲੀ ਵੀ ਜਿਹੜੀ ਟਾਈ ਪਈ ਹੋਈ ਆ, ਉਹਦੇ ਵਿੱਚ ਵੀ ਅੱਜ ਬਥੇਰਾ ਕੁਛ ਆ। ਇੰਡੀਆ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ, ਉਹਨਾਂ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਆ। ਤਾਂ ਮਤਲਬ ਕਿ ਐਡਵਾਈਜ਼ਰੀ ਖੇਡੀ ਜਾਂਦੇ ਆ। ਹੁਣ ਤਾਂ ਕੱਲ ਹੀ ਗੱਲ ਕਰਦੇ ਸੀਗੇ ਆਪਾਂ ਕਿ ਇਹ ਇੱਕ ਐਸੀ ਪਿੱਚ ਤੇ ਆ ਚੁੱਕੇ ਆ
ਜਿੱਥੇ ਦੋਵੇਂ ਦੇਸ਼ ਹੀ ਜਿਹੜੇ ਆ ਨਾ ਹੁਣ ਫਰੰਟ ਫੁੱਟ ਤੇ ਹੀ ਖੇਡਣਗੇ। ਤਾਂ ਇਸ ਮਾਹੌਲ ਦੇ ਵਿੱਚ ਮੈਂ ਜਿਵੇਂ ਕਿ ਕਿਹਾ ਕਿ ਸੁਚੇਤ ਤੇ ਚੁਕੰਨੇ ਰਹਿਣ ਦੀ ਲੋੜ ਆ। ਭਾਈਚਾਰਕ ਸਾਂਝ ਜਿਹੜੀ ਆ ਬਣਾ ਕੇ ਰੱਖੋ ਤੇ ਆਪੋ ਆਪਣੇ ਰਸਤੇ ਜਿਹੜੇ ਆ ਐਸੇ ਚੁਣੋ ਕਿ ਕੱਲ ਨੂੰ ਕੋਈ ਪਛਤਾਵਾ ਨਾ ਹੋਵੇ ਕਿਸੇ ਨੂੰ। ਜੀ ਤੇ ਮਿੰਟੂ ਜੀ, ਕੱਲ ਜਿਹੜੀ ਬੱਸ ਨਹਿਰ ਦੇ ਵਿੱਚ ਡਿੱਗੀ ਹੈ ਉਸ ਦੀ FIR ਦਰਜ ਹੋ ਗਈ ਹੈ ਜੀ? ਹਾਂਜੀ, ਦੇਖੋ FIR ਵੀ ਦਰਜ ਹੋ ਗਈ ਆ ਤੇ ਜਾਂਚ ਪੜਤਾਲ ਦੇ ਵੀ ਹੁਕਮ ਦੇ ਦਿੱਤੇ ਗਏ ਨੇ। ਵੈਸੇ ਇਹ ਇੱਕ ਬੜੀ ਵਿਲੱਖਣ ਜੀ ਗੱਲ ਆ ਕਿ ਸਾਰਾ ਕੁਝ ਤੇ ਹੋ ਹੀ ਜਾਂਦਾ ਹੈ, ਨਹੀਂ ਤੇ ਆਮ ਤੌਰ ਤੇ ਆਪਾਂ ਵੇਖਦੇ ਹਾਂ ਜਦੋਂ ਇਸ ਤਰ੍ਹਾਂ ਦੇ ਦੁਖਾਂਤ ਵਾਪਰਦੇ ਨੇ, ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਤੇ ਬੜੀ ਜਲਦੀ ਮੁਆਵਜ਼ਾ ਐਲਾਨ ਦਿੱਤਾ ਜਾਂਦਾ ਹੈ ਕਿ ਮ੍ਰਿਤਕਾਂ ਵਾਸਤੇ ਇੰਨਾ ਮੁਆਵਜ਼ਾ ਹੈ ਤੇ ਜ਼ਖਮੀਆਂ ਵਾਸਤੇ ਇੰਨਾ ਮੁਆਵਜ਼ਾ ਹੈ। ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸ਼ੋਕ ਵੀ ਪ੍ਰਗਟਾਇਆ, ਦੁੱਖ ਵੀ ਜਤਾਇਆ, ਪਰੰਤੂ ਹੁਣ ਤੱਕ ਇਹਨਾਂ ਨੇ ਕੋਈ ਵੀ ਇਮਦਾਦ ਮੈਂ ਤਾਂ ਦੇਖੀ ਨਹੀਂ ਕਿ ਜਿਹੜੀ ਐਲਾਨੀ ਹੋਵੇ। ਉਹ ਵੀ ਜ਼ਰੂਰੀ ਹੈ ਨਾ, ਕਿਉਂਕਿ ਹਾਲਾਤ ਬਣੇ ਪਏ ਆ ਇਸ ਸਰਕਾਰ ਦੇ ਵਿੱਚ। ਆ ਜ਼ਖਮੀਆਂ ਨੂੰ ਤੁਹਾਡੇ ਸ਼ਹਿਰ ਉੱਥੇ ਮੁਕਤਸਰ ਖੜਿਆ ਗਿਆ ਤੇ ਉੱਥੇ ਡਾਕਟਰਾਂ ਨੇ ਉਹਨਾਂ ਦੀ ਪਰਚੀ ਹੀ ਕੱਟ ਦਿੱਤੀ। ਲੈ ਦੱਸੋ, ਕਰੋ ਕੋਈ ਗੱਲ ਕੋਈ ਕਰਨ ਵਾਲੀ ਆ? ਇਹ ਹੱਦ ਹੋ ਗਈ ਆ ਕਿ ਭਾਈ ਕੈਸਾ ਰਾਜ ਆ। ਇਹ 70 ਸਾਲਾਂ ਚ ਇਹ ਤਾਂ ਨਹੀਂ ਸੀ ਸੁਣਿਆ ਵੀ ਕਿਸੇ ਦਾ ਬੱਸ ਹਾਦਸੇ ਦੇ ਵਿੱਚ ਕੋਈ ਅੰਗ ਵੱਢਿਆ ਗਿਆ, ਕੋਈ ਬੁਰੀ ਹਾਲਤ ਆ, ਕੋਈ ਜ਼ਖਮ ਆ ਬੜਾ ਵੱਡਾ, ਉਹਨੂੰ ਹਸਪਤਾਲ ਖੜਿਆ ਜਾਵੇ ਤੇ ਡਾਕਟਰ ਕਹੇ ਕਿ ਪਹਿਲਾਂ ਪਰਚੀ ਕਟਾ। ਤਾਂ ਉਸ ਤੋਂ ਬਾਅਦ ਹਾਲਾਂਕਿ ਜਦੋਂ ਰੌਲਾ ਪੈ ਗਿਆ, ਇਹਨਾਂ ਨੂੰ ਪਤਾ ਲੱਗਿਆ ਕਿ ਇਹ ਇੱਕ ਮੁੱਦਾ ਬਣ ਸਕਦਾ ਹੈ, ਤਾਂ ਫਿਰ ਇਹਨਾਂ ਨੇ ਪੈਸੇ ਦੱਸਦੇ ਆ ਵਾਪਸ ਵੀ ਕਰ ਦਿੱਤੇ ਸਨ। ਹੁਣ ਦੇਖੋ ਜਾਂਚ ਪੜਤਾਲ ਦੇ ਹੁਕਮ ਜਿਹੜੇ ਆ ਉਹ ਹੋ ਗਏ ਆ। ਡਰਾਈਵਰ ਤੇ ਕੰਡਕਟਰ ਤੇ ਪਰਚਾ ਦਰਜ ਹੋ ਗਿਆ। ਡਿੰਪੀ ਢਿੱਲੋਂ ਜੀ ਦੀ ਬੱਸ ਸੀ, ਉਹਨੇ ਆਖਿਆ ਕਿ ਅਸੀਂ ਬਰੀ ਵਾਲਾ ਥਾਣਾ ਜਿਹੜਾ ਉਹਦੇ ਵਿੱਚ ਡਰਾਈਵਰ ਤੇ ਕੰਡਕਟਰ ਨੂੰ ਪੇਸ਼ ਵੀ ਕਰਾ ਦਿੱਤਾ। ਸਾਰਾ ਕੁਝ ਜਿਹੜਾ ਹੋ ਗਿਆ, ਪਰ ਕੁਝ ਲੋਕ ਹਾਲੇ ਵੀ ਇਸ ਹਾਦਸੇ ਚੋਂ ਲਾਪਤਾ ਨੇ। ਹੁਣ ਐਗਜ਼ੈਕਟ ਨੰਬਰ ਵੀ ਜਿਹੜਾ ਹੈ ਉਹ ਵੀ ਨਾ ਮਾਲੂਮ ਹੈ, ਕਿਉਂਕਿ ਹੁਣ ਦੇਖੋ ਗੱਲ ਕੀ ਹੁੰਦੀ ਹੈ ਕਿ ਵੋਚਰ ਬਾਚਰ ਤੋਂ ਐਗਜ਼ੈਕਟ ਪਤਾ ਲੱਗਦਾ ਹੁੰਦਾ ਹੈ। ਜਿਹੜਾ ਵੋਚਰ ਹੁੰਦਾ ਹੈ ਨਾ, ਜਿਹਦੇ ਵਿੱਚ ਟਿਕਟਾਂ ਦੀ ਸੀਰੀਅਲ ਵਾਈਜ਼ ਰਜਿਸਟ੍ਰੇਸ਼ਨ ਹੁੰਦੀ ਆ, ਉਹ ਤੋਂ ਪਤਾ ਲੱਗਦਾ ਹੁੰਦਾ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਵੋਚਰ ਵੀ ਕਿੱਥੇ ਬਚਿਆ ਹੋਏਗਾ। ਪਰ ਉਹਦਾ ਇਹ ਕਹਿੰਦੇ ਨੇ ਕਿ 35 ਤੋਂ 40 ਸਵਾਰੀਆਂ ਸੀਗੀਆਂ। ਕੁਝ ਲੋਕ ਇਹ ਕਹਿੰਦੇ ਕਿ ਸਵਾਰੀਆਂ ਵੱਧ ਹੋ ਸਕਦੀਆਂ। ਹੁਣ ਇਸ ਕਰਕੇ ਆਪਾਂ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਐਗਜ਼ੈਕਟ ਨੰਬਰ ਕੀ ਆ। ਉਹ ਜੇ ਵੋਚਰ ਮਿਲ ਜਾਂਦਾ, ਜਿਹੜਾ ਕੰਡਕਟਰ ਟਿਕਟ ਕੱਟਦਾ ਹੁੰਦਾ ਨਾ, ਤਾਂ ਉਹਦੇ ਹੱਥ ਵਿੱਚ ਤੁਸੀਂ ਵੇਖਿਆ ਹੋਣਾ ਇੱਕ ਪੇਪਰ ਜਿਹਾ ਹੁੰਦਾ, ਉਹਨੇ ਟਿਕਟਾਂ ਦੇ ਥੱਲੇ ਲਾ ਰੱਖਿਆ, ਉਹਨੂੰ ਵੋਚਰ ਕਹਿੰਦੇ ਆ। ਵੈਸੇ ਤਾਂ ਵੋਚਰ ਹੁੰਦਾ, ਆਪਾਂ ਵੋਚਰ ਕਹਿ ਦਿੰਦੇ ਆ ਪੰਜਾਬੀ ਚ। ਤਾਂ ਮਤਲਬ ਕਿ ਉਹਦੇ ਤੇ ਸਾਰਾ ਉਹ ਸੀਰੀਅਲ ਨੰਬਰ ਲਿਖਿਆ ਹੁੰਦਾ ਹੈ ਵੀ ਇੰਨੇ ਵਾਲੀ 100 ਵਾਲੀ ਟਿਕਟ ਜਿਹੜੀ ਉਹ ਇੰਨੇ ਤੋਂ ਇੰਨੀ ਵਿਕੀ, ਨੰਬਰ ਰਜਿਸਟਰ ਕਰ ਲਿਆ ਜਾਂਦਾ। 50 ਵਾਲੀ ਇੰਨੇ ਤੋਂ ਇੰਨੀ, ਤਾਂ ਮਤਲਬ ਕਿ ਉੱਥੇ ਫਿਰ ਸਟੇਸ਼ਨ ਦਾ ਵੀ ਪਤਾ ਲੱਗ ਜਾਂਦਾ ਨਾ। ਜੇ ਮੁਕਤਸਰ ਤੋਂ ਖਾਰੇ ਉਤਰਨਾ ਕਿਸੇ ਨੇ ਤਾਂ ਉੱਥੇ 20 ਵਾਲੀਆਂ ਇੰਨੀਆਂ ਵਿਕੀਆਂ ਤੇ ਪਤਾ ਲੱਗ ਜੂ ਕਿ 5 ਇੱਥੋਂ ਦੀਆਂ, 7 ਇੱਥੋਂ ਦੀਆਂ ਤੇ 7 ਇੱਥੋਂ ਦੀਆਂ। ਵੈਸੇ ਇਹ ਗੱਡੀ ਜਿਹੜੀ ਹੈ ਨਾ, ਇਹ ਜਾਣੀ ਸੀ ਅੰਮ੍ਰਿਤਸਰ। ਆ ਜਿਹੜੀਆਂ ਜਾਂਦੀਆਂ ਅਬੋਹਰ ਤੋਂ ਅੰਮ੍ਰਿਤਸਰ ਜਾਂ ਮਲੋਟ ਤੋਂ ਅੰਮ੍ਰਿਤਸਰ, ਇਹ ਬੱਸ ਸੀਗੀ ਜੀ। ਇਹ ਇਸ ਕਰਕੇ ਨੁਕਸਾਨ ਖਾਸਾ ਹੋਣ ਦੀ ਕਹਿ ਲਓ ਕਿ ਉਦੋਂ ਹੀ ਉਮੀਦ ਸੀਗੀ, ਕਿਉਂਕਿ ਇਹ ਜਿਹੜਾ ਲੌਂਗ ਰੂਟ ਹੁੰਦਾ ਜਿਹਦੇ ਤੇ ਪੱਕੀ ਸਵਾਰੀ ਬੈਠਦੀ ਆ। ਤਾਂ ਖੈਰ ਦੁਆ ਕਰਦੇ ਆ ਜੀ ਕਿ ਨੁਕਸਾਨ ਕੋਈ ਵੱਡਾ ਨਾ ਹੋਵੇ। ਪਰ ਜਿਹੜਾ ਲਾਪਤਾ ਹੋ ਗਿਆ, ਤੁਹਾਨੂੰ ਪਤਾ ਜਦੋਂ ਪਹਿਲਾਂ ਵੀ ਬੱਸ ਡਿੱਗੀ ਆ 93 ਚ, ਉਦੋਂ ਵੀ ਬਹੁਤ ਸਾਰੇ ਜਿਹੜੇ ਲਾਪਤਾ ਲੋਕ ਸੀ ਉਹ ਫਿਰ ਮ੍ਰਿਤਕਾਂ ਚ ਸ਼ਾਮਲ ਕਰ ਲਏ ਗਏ ਸਨ। ਕੁਝ ਲੱਭੇ ਹੀ ਨਹੀਂ ਸੀ। ਜੀ ਤੇ ਬਾਸਮਤੀ ਮਾਮਲਾ ਹੱਲ ਕਰਨ ਦਾ ਭਰੋਸਾ ਮਿਲ ਗਿਆ ਜੀ ਪੰਜਾਬ ਸਰਕਾਰ ਨੂੰ? ਹਾਂਜੀ, ਦੇਖੋ ਇਹ ਗੱਲਬਾਤ ਚੱਲਦੀ ਸੀ, ਜ਼ਰੂਰੀ ਵੀ ਆ, ਇਹ ਤੇ ਹੱਲ ਹੋਣਾ ਚਾਹੀਦਾ ਹੈ। ਦੱਸਦੇ ਆ ਕਿ ਜੋ ਇਹਨਾਂ ਨੇ ਕੈਪ ਲਾਈ ਸੀ, ਕਿਉਂਕਿ ਸੁਨੀਲ ਜਾਖੜ ਨੇ ਜਿਹੜੇ ਇੱਥੋਂ ਦੇ, ਉਹ ਵੀ ਭਾਜਪਾ ਦੇ ਪ੍ਰਧਾਨ ਹੁੰਦੇ ਆ, ਇਸ ਹੱਕ ਦੇ ਵਿੱਚ ਸੀਗੇ ਕਿ ਇਹ ਜੋ ਕੇਂਦਰੀ ਮੰਤਰੀ ਹੈ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਮਸਲਾ ਹੱਲ ਕਰਵਾਇਆ ਜਾਵੇ, ਕਿਉਂਕਿ ਇੱਥੇ ਬੜਾ ਜ਼ਿਆਦਾ ਨੁਕਸਾਨ ਹੋ ਜਾਏਗਾ। ਔਰ ਕੇਂਦਰੀ ਮੰਤਰੀ ਨੇ ਦੱਸਦੇ ਆ ਕਿ ਹੁਕਮ ਦਿੱਤਾ ਹੈ ਸੰਬੰਧਿਤ ਅਧਿਕਾਰੀਆਂ ਨੂੰ ਕਿ ਚੌਲ ਉਦਯੋਗ ਦੀਆਂ ਜਿਹੜੀਆਂ ਬਈ ਮੂਲ ਮੰਗਾਂ ਨੇ ਉਹਨਾਂ ਨੂੰ ਤਰਜੀਹੀ ਆਧਾਰ ਤੇ ਹੱਲ ਕਰੋ। ਉਹਨਾਂ ਨੇ ਕਿਹਾ ਕਿ ਜਿਹੜਾ $1200 ਪ੍ਰਤੀ ਟਨ ਦਾ ਇਹ ਘੱਟੋ ਘੱਟ ਮੁੱਲ ਤੈਅ ਕਰ ਦਿੱਤਾ ਹੈ, ਇਹ ਇੱਕ ਅਸਥਾਈ ਉਪਾਅ ਆ, ਇਹ ਪੱਕਾ ਕੋਈ ਉਪਾਅ ਨਹੀਂ ਹੈਗਾ ਤੇ ਜਲਦੀ ਇਹਦੇ ਵਿੱਚ ਰਾਹਤ ਜਿਹੜੀ ਆ ਉਹ ਦੇ ਦਿੱਤੀ ਜਾਏਗੀ। ਚੰਗੀ ਗੱਲ ਆ। ਦੇਖੋ ਇਹਦੇ ਤੇ ਆਪਾਂ ਅੱਗੇ ਵੀ ਬਾਤ ਤਫਸੀਲ ਗੱਲ ਕਰ ਚੁੱਕੇ ਹਾਂ ਕਿ ਇਹ ਇਸ ਤਰ੍ਹਾਂ ਦੀ ਇੱਕ ਕੈਪ ਆ ਜਿਹਦੇ ਨਾਲ ਨਾ ਸਿਰਫ ਨਵੀਆਂ ਡੀਲਾਂ ਨੁਕਸਾਨੀਆਂ ਜਾ ਰਹੀਆਂ ਨੇ,
ਜਿਹੜੀਆਂ ਪੁਰਾਣੀਆਂ ਡੀਲਾਂ ਨੇ ਉਹਦਾ ਵੀ ਬਕਾਇਆ ਸ਼ਿਕਾਇਆ ਰੁਕ ਜਾਏਗਾ ਜਾਂ ਉਹ ਚੁੱਕਣੋਂ ਨਾ ਕਰ ਦੇਣਗੇ, ਕਿਉਂਕਿ ਉਹਨਾਂ ਨੂੰ ਜੇ ਫਰਜ਼ ਕਰੋ ਉਹੀ ਬਾਸਮਤੀ ਜਿਹੜੀ ਆ $1200 ਦੇ ਮੁਕਾਬਲੇ 950 ਮਿਲਦੀ ਹੈ ਤੇ ਉਹਨਾਂ ਦੀ ਖੁੱਤੀ ਚ ਅੱਖ ਚੋਂ ਉਹ ਇਸ ਬਾਸਮਤੀ ਨੂੰ ਲੈਣਗੇ। ਤੇ ਇਸ ਕਰਕੇ ਇਹ ਨੁਕਸਾਨ ਸੀ ਵਪਾਰੀਆਂ ਦਾ ਵੀ, ਕਿਸਾਨ ਦਾ ਵੀ, ਸਾਰਿਆਂ ਦਾ ਹੀ ਨੁਕਸਾਨ ਸੀ। ਤੇ ਚਲੋ ਜੇ ਭਰੋਸਾ ਇਹਨਾਂ ਨੇ ਦਿੱਤਾ ਤੇ ਅਸੀਂ ਭਰੋਸਾ ਕਰਨੇ ਆ ਕਿ ਬਹੁਤ ਜਲਦੀ ਭਾਈ ਇਹ ਮਸਲਾ ਹੱਲ ਹੋ ਜਾਏਗਾ, ਪਰ ਕਿਤੇ ਭਰੋਸਾ ਧੋਖਾ ਨਾ ਸਾਬਤ ਹੋਵੇ। ਇਹ ਆਪਣੀਆਂ ਇਥੋਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਹੁਣ ਤੇ ਆਖੀ ਜਾਂਦੇ ਆ, ਪਰ ਕੱਲ ਨੂੰ ਇਹ ਨਾ ਹੋਵੇ ਕਿ ਇੱਕ ਪਾਸੇ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਾਓ ਤੇ ਦੂਸਰੇ ਪਾਸੇ ਕੰਮ ਹੋਰ ਹੀ ਹੋ ਜਾਵੇ। ਸੋ ਜ਼ਰੂਰੀ ਆ ਕਿ ਭਾਈ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਮੈਨੂੰ ਉਮੀਦ ਹੈ ਕਿ ਜੇ ਸਹੀ ਬਾਸਮਤੀ ਖੋਲ ਦਿੱਤੀ ਜਾਵੇ ਤੇ ਐਤਕੀ ਜਿਹੜੇ ਪੰਜਾਬ ਦੇ ਕਿਸਾਨ ਨੇ ਜਿਹੜੇ ਮਤਲਬ ਕਿ ਆਪਣੇ ਝੋਨੇ ਨੂੰ ਬਚਾਉਣ ਚ ਕਾਮਯਾਬ ਰਹੇ ਆ ਉਹ ਰੱਜ ਲੈਣਗੇ, ਰੇਟ ਚੰਗੇ ਲੱਗਣਗੇ। ਜੀ ਜੀ। ਤੇ ਪੰਜਾਬ ਦੇ ਵਿੱਚ ਮਿੰਟੂ ਜੀ ਪਨ ਬੱਸ ਤੇ ਪੀਆਰਟੀਸੀ ਬੱਸਾਂ ਦੇ ਮੁਕੰਮਲ ਇਹਨਾਂ ਨੇ ਚੱਕਾ ਜਾਮ ਕਰਤਾ ਜੀ। ਹਾਂਜੀ ਦੇਖੋ, ਇਹ ਅਖੀਰ ਦੇ ਵਿੱਚ ਚਲੋ ਇਹਦਾ ਹੱਲ ਵੀ ਨਿਕਲਿਆ ਹੈ। ਦੱਸਦੇ ਨੇ ਕਿ ਦੇਰ ਸ਼ਾਮੀ ਖਬਰ ਆਈ ਆ ਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਇਹ ਜਿਹੜੀ ਹੜਤਾਲ ਸੀਗੀ ਇਹ ਖਤਮ ਕਰ ਦਿੱਤੀ ਗਈ ਆ। ਇਹ ਚੰਗਾ ਹੋਇਆ, ਪਰ ਦਿਨ ਭਰ ਤੇ ਫਿਰ ਖੱਜਲ ਬਹੁਤ ਹੁੰਦੇ ਨੇ ਨਾ ਲੋਕ। ਇਹਨਾਂ ਦੀ ਤੇ ਮੇਨ ਰੂਟ ਨੇ ਪੀਆਰਟੀਸੀ, ਪਨ ਬੱਸ। ਫਿਰ ਬੀਬੀਆਂ ਤੁਹਾਨੂੰ ਪਤਾ ਹੈ ਇਹਨਾਂ ਵਿੱਚ ਸਫ਼ਰ ਵਧੇਰੇ ਕਰਦੀਆਂ ਨੇ ਕਿਉਂਕਿ ਉਹਨਾਂ ਨੂੰ ਫ੍ਰੀ ਸਫ਼ਰ ਦੀ ਸਹੂਲੀਅਤ ਮਿਲੀ ਹੋਈ ਆ। ਤੇ ਗੱਲ ਇਹ ਆ ਕਿ ਹੁਣ ਟਰਾਂਸਪੋਰਟ ਮੰਤਰੀ ਵੱਲੋਂ ਕੰਟਰੈਕਟ ਕਰਮਚਾਰੀਆਂ ਦੀਆਂ ਕੁਝ ਮੰਗਾਂ ਜਿਹੜੀਆਂ ਉਹ ਮੰਨ ਲਈਆਂ ਗਈਆਂ। ਤੋਂ ਬਾਅਦ ਹੁਣ ਦੀ ਖਬਰ ਇਹ ਆ ਕਿ ਇਹ ਹੜਤਾਲ ਜਿਹੜੀ ਹੋ ਰਹੀ ਸੀਗੀ ਇਹਨੂੰ ਖਤਮ ਕਰ ਦਿੱਤਾ ਗਿਆ ਤੇ 29 ਸਤੰਬਰ ਨੂੰ ਦੁਬਾਰਾ ਮੀਟਿੰਗ ਹੋਣੀ ਆ ਮੁੱਖ ਮੰਤਰੀ ਮਾਨ ਸਾਹਿਬ ਦੇ ਨਾਲ। ਤੇ ਇਹਨਾਂ ਨੇ ਕੰਟਰੈਕਟ ਕਰਮਚਾਰੀ ਜਿਹੜੇ ਕੰਟਰੈਕਟ ਮਤਲਬ ਕਿ ਕੱਚੇ ਹੀ ਕਹਿ ਲਓ, ਕੰਟਰੈਕਟ ਤੇ ਹੁੰਦੇ ਆ ਜਿਹੜੇ, ਤਨਖਾਹ ਦੇ ਵਿੱਚ 5% ਦਾ ਇਜ਼ਾਫਾ ਕਰ ਦਿੱਤਾ। ਤੇ ਇਸ ਤੋਂ ਇਲਾਵਾ ਰੋਸ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਣ ਵਾਲੇ ਜਿਨ੍ਹਾਂ ਕੰਡਕਟਰਾਂ ਤੇ ਡਰਾਈਵਰਾਂ ਨੂੰ ਨੌਕਰੀਆਂ ਕੱਢਿਆ ਸੀ ਇਹਨਾਂ ਨੇ, ਭਾਵ ਸਸਪੈਂਡ ਕੀਤਾ ਸੀ, ਉਹਨਾਂ ਨੂੰ ਅਗਲੇ 15 ਦਿਨਾਂ ਦੇ ਅੰਦਰ ਅੰਦਰ ਬਹਾਲ ਕਰਨ ਦਾ ਵੀ ਵਚਨ ਦਿੱਤਾ ਇਹਨਾਂ ਨੇ। ਤੇ 2800 ਬੱਸ ਦਾ ਚੱਕਾ ਜਾਮ ਸੀ, ਤੁਸੀਂ ਸੋਚ ਸਕਦੇ ਹੋ ਕਿ ਹਾਲ ਕੀ ਹੋਇਆ ਹੋਊਗਾ ਜੀ। ਬੁਰਾ ਹਾਲ ਆ, ਕਿਉਂਕਿ ਆਪਾਂ ਦੇਖਦੇ ਆ ਨਾ ਸਰਕਾਰੀ ਬੱਸਾਂ ਠੀਕ ਆ, ਪ੍ਰਾਈਵੇਟ ਬੱਸਾਂ ਵੀ ਪੰਜਾਬ ਦੇ ਵਿੱਚ ਬਹੁਤ ਆ, ਸਰਕਾਰੀ ਬੱਸਾਂ ਵੀ ਬਹੁਤ ਨੇ। ਤੇ ਖਾਸ ਤੌਰ ਤੇ ਉਹ ਰੂਟ ਜਿੱਥੇ ਸਰਕਾਰੀ ਬੱਸਾਂ ਦੀ ਜ਼ਿਆਦਾ ਆਵਾਜਾਈ ਹੁੰਦੀ ਆ ਉੱਥੇ ਤੇ ਫਿਰ ਲੋਕ ਬੜਾ ਪ੍ਰਭਾਵਿਤ ਹੁੰਦੇ ਆ। ਤਾਂ ਇਸ ਤਰ੍ਹਾਂ ਆ ਕਿ ਅਸੀਂ ਕਹਿ ਸਕਦੇ ਹਾਂ ਚਲੋ ਕਰਮਚਾਰੀਆਂ ਦੀ ਵੀ ਮਜਬੂਰੀ ਆ, ਪਰ ਛੇਤੀ ਦਿਨੇ ਹੜਤਾਲ ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਲੋਕਾਂ ਦੀ ਖੱਜਲ ਖੁਆਰੀ ਬਹੁਤ ਹੁੰਦੀ ਆ। ਫਿਰ ਵੀ ਚਲੋ ਇੱਕ ਦਿਨ ਦੀ ਖੱਜਲ ਖੁਆਰੀ ਹੋਈ ਆ, ਅਖੀਰ ਨਿਬੜ ਗਿਆ ਕੰਮ। ਤੇ ਇਹ ਨਹੀਂ ਹੋਣਾ ਚਾਹੀਦਾ ਪ੍ਰਵੀਨ ਜੀ ਕਿ ਇੱਕ ਵਾਰੀ ਉਹਨਾਂ ਨੂੰ ਫਿਰ ਉਹ ਭਰੋਸੇ ਵਾਲੀ ਗੱਲ ਕਿ ਮੰਗਾ ਮੰਨ ਲਿਆ ਜੀ, ਫਿਰ ਮੁੜ ਕੇ ਤੁਸੀਂ ਫੇਰ ਜਾਓ, ਉਹ ਫਿਰ ਹੜਤਾਲ ਤੇ ਚਲੇ ਜਾਣ, ਤੁਸੀਂ ਫਿਰ ਮੀਟਿੰਗ ਸੱਦ ਲਓ। ਇਹ ਆਡੀ ਜਿਹੜੀ ਤੁਸੀਂ ਚਲਾ ਰੱਖਦੇ ਹੋ ਨਾ ਇਸ ਤਰ੍ਹਾਂ ਦੀ ਪ੍ਰਸ਼ਨੋਤਰੀ ਜੀ, ਇਹ ਨਹੀਂ ਹੋਣਾ ਚਾਹੀਦਾ ਕਿ ਉਧਰੋਂ ਪ੍ਰਸ਼ਨ ਆ ਕੇ ਉਧਰੋਂ ਉੱਤਰ ਦੇਤੇ, ਉਧਰੋਂ ਪ੍ਰਸ਼ਨ ਆ ਕੇ ਉਧਰੋਂ ਉੱਤਰ ਦੇ ਦਿੱਤੇ। ਸੋ ਇੱਕੇ ਵਾਰੀ ਨਵੇੜਾ ਕਰੋ, ਜਿਹੜੀਆਂ ਜਾਇਜ਼ ਮੰਗਾਂ ਅਗਲੇ ਦੀਆਂ ਮੰਨ ਕੇ ਤੇ ਝੋਲੀ ਪਾ ਦਿਓ ਸਾਰਾ ਕੁਝ ਜੀ। ਤੇ ਹੁਣ ਬੈਂਡਾਂ ਵਾਲੀਆਂ ਕੁੜੀਆਂ ਦੀਆਂ ਵੀ ਸ਼ਿਕਾਇਤਾਂ ਦਰਜ ਹੋਣ ਲੱਗੀਆਂ ਮਿੰਟੂ ਜੀ। ਹਾਂਜੀ, ਆ ਜਿਹੜਾ ਬੈਂਡ ਵੱਜਦਾ ਨਾ ਬੈਂਡਾਂ ਤੋਂ ਬਾਅਦ, ਮਤਲਬ ਕਿ ਇੱਕ ਤੇ ਬੈਂਡ ਹੁੰਦਾ ਨਾ ਪੂ ਪੂ ਕਰਦਾ, ਜਿਹੜਾ ਇੱਕ ਬੈਂਡ ਉਹ ਹੁੰਦਾ ਜਿਹੜਾ ਆ 4 ਆ ਗਿਆ, 5 ਆ ਗਿਆ, 6 ਆ ਗਿਆ। ਮੁੰਡਿਆਂ ਦੇ ਤਾਂ 6 ਸ਼ੂਤ ਘੱਟ ਹੀ ਆਉਂਦੇ ਨੇ, ਉਹ ਤੇ ਬੜੇ ਵੱਖੇ ਜੇ ਮਾਰ ਕੇ ਕੱਢਦੇ ਆ। ਗੱਲ ਇਹ ਆ ਕਿ ਅੱਜ ਟ੍ਰਿਬਿਊਨ ਨੇ ਖਬਰ ਵੀ ਲਾਈ ਆ ਬੈਂਡ ਗਰਲਸ ਕਹਿ ਕੇ, ਮਤਲਬ ਕਿ ਪੰਜਾਬੀ ਕੁੜੀਆਂ ਨੂੰ ਹੁਣ ਬੈਂਡ ਗਰਲਸ ਦਾ ਖਿਤਾਬ ਵੀ ਮਿਲ ਗਿਆ ਜੀ ਜੀ। ਤੇ ਇਹਨਾਂ ਕੁੜੀਆਂ ਦਾ ਜਿਹੜਾ ਹੁਣ ਵੇਖ ਲਓ ਕਿ ਸ਼ਿਕਾਇਤਾਂ ਵਾਲਾ ਅੰਦ ਤਾਣਾ ਉਹ ਇੰਨਾ ਉਲਝ ਗਿਆ ਕਿ ਐਨਆਰਆਈ ਥਾਣਿਆਂ 'ਚ 277 ਸ਼ਿਕਾਇਤਾਂ ਪਹੁੰਚੀਆਂ ਨੇ ਕਿ ਉਹ ਮੁੰਡੇ ਜਿਹੜੇ ਇਹ ਬੈਂਡ ਦੇ ਸਹਾਰੇ ਬੈਂਡ ਵਾਜਾ ਵਜਾਉਂਦੇ ਆ ਤੇ ਫੇਰ ਸੁਪਨਾ ਪਾਲਦੇ ਆ ਕਿ ਉਹਨੂੰ ਘੱਲ ਕੇ ਮਗਰ ਮੈਂ ਜਹਾਜ਼ ਨੂੰ ਹੱਥ ਪਾ ਕੇ ਨਿਕਲ ਜਾਣਾ ਤੇ ਪੌਂ 12 ਹੋ ਜਾਣੀਆਂ, ਫਿਰ 3 ਕਾਣੇ ਹੋ ਜਾਂਦੇ ਨੇ ਕਈ ਵਾਰ ਜੀ। ਤੇ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਹੁੰਦਾ, ਹੁਣ ਦੇਖਦੇ ਹੀ ਨਾ ਆਪਾਂ ਆਮ ਤੌਰ ਤੇ 2017 ਤੋਂ ਕਹਿੰਦੇ 23 ਤੱਕ 277 ਪਰਿਵਾਰਾਂ ਨੇ ਸ਼ਿਕਾਇਤਾਂ ਦਰਜ ਕੀਤੀਆਂ ਨੇ ਕਿ ਉਹਨਾਂ ਨੂੰ ਬੈਂਡ ਗਰਲਸ ਨੇ ਠੱਗ ਲਿਆ। ਆ ਪਹਿਲਾਂ ਤੇ ਦੇਖ ਲਓ ਟੈਗ ਕਿਹੋ ਜਿਹੇ ਮਿਲ ਰਹੇ ਆ। ਜਦੋਂ ਰਿਸ਼ਤਿਆਂ ਨੂੰ ਤੁਸੀਂ ਇਸਤੇਮਾਲ ਕਰਨ ਲੱਗ ਪੈਂਦੇ ਹੋ ਨਾ, ਪੌੜੀਆਂ ਬਣਾ ਲੈਂਦੇ ਹੋ, ਸੀੜੀਆਂ ਬਣਾ ਲੈਂਦੇ ਹੋ, ਉਦੋਂ ਆਹ ਹਾਲ ਹੁੰਦੇ ਆ, ਉਦੋਂ ਆਹ ਹਾਲ ਹੁੰਦੇ ਆ। ਆਪਾਂ ਜਦੋਂ ਮਿਹਨਤ ਦੇ ਵਿੱਚ ਨਹੀਂ ਕਾਮਯਾਬ ਹੁੰਦੇ, ਕਿਸੇ ਦੇ ਸਹਾਰੇ
ਆਪਣੇ ਸੁਪਨੇ ਪਾਲਣ ਦਾ ਯਤਨ ਕਰਦੇ ਨੇ, ਇਸ ਤਰ੍ਹਾਂ ਠੱਗੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਸਭ ਤੋਂ ਜ਼ਰੂਰੀ ਤਾਂ ਇਹੀ ਹੈ ਕਿ ਬੰਦਾ ਸੁਪਨੇ ਜ਼ਰੂਰ ਪਾਲੇ, ਪਰ ਉਹ ਸੁਪਨੇ ਜਿਹੜੇ ਪਾਲ ਕੇ ਨਾ ਖੁਦ ਪੂਰੇ ਕਰੇ ਤੇ ਮਜ਼ਾ ਹੀ ਜ਼ਿੰਦਗੀ ਦਾ ਵੱਖਰਾ ਹੈ। ਤੇ ਇਹ ਠੱਗੀ ਠੋਰੀ ਹੁਣ ਇਸ ਤਰ੍ਹਾਂ ਵਧੀ ਆ, ਉਹ ਉਹਨਾਂ ਨੂੰ ਇਸਤੇਮਾਲ ਕਰਨ ਨੂੰ ਫਿਰਦੇ ਹੁੰਦੇ ਆ ਕਿ ਚਲੋ ਮੁੰਡਾ ਬਈ ਨਹੀਂ ਕਰ ਸਕਿਆ ਤੇ 20-25 ਲੱਖ ਲਾਓ। ਅਸੀਂ ਸਾਡੇ ਕੋਲ ਹੀ ਹੁੰਦੇ ਆ ਨਾ, ਮਤਲਬ ਕਿ ਅਸੀਂ ਦੂਰੋਂ ਥੋੜੀ ਵੇਖਦੇ ਆ, ਸਾਡੇ ਲਾਗੇ ਹੀ ਹੁਣ ਤੇ ਪੈਕੇਜ ਨੇ ਪ੍ਰਵੀਨ ਜੀ, ਪੈਕੇਜ ਚੱਲਦੇ ਨੇ ਜੀ। ਆ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਵਿੱਚ ਹੀ ਹੁਣ ਮੈਰਿਜ ਬਿਊਰੋ ਵਾਲੇ ਵੀ ਬਣੇ ਪਏ ਨਾ, ਉਹ ਕਹਿੰਦੇ ਫਲਾਣੇ ਦਾ ਵੀਜ਼ਾ ਲੱਗ ਗਿਆ ਕੁੜੀ ਦਾ, ਕਿੰਨਾ ਖਰਚਾ ਜੀ, ਲਿਆਓ 25-30 ਲੱਖ, ਤੁੱਕਾ ਪੁੱਕਾ ਪੈਕੇਜ ਆ। ਅੱਛਾ, ਸਾਰਾ ਕੁਝ ਉਹ ਕਹਿੰਦੇ, ਸਾਰਾ ਕੁਝ ਮਤਲਬ ਕਿ ਟਿਚ ਕਰਕੇ ਤੋਰਾਂਗੇ, ਸਾਰਾ ਕੁਝ ਹੀ ਵਿੱਚ ਹੈ। ਤੇ ਇਹ ਨਾ ਵਰੀ ਬਣਾਉਣ ਦੀ ਲੋੜ, ਨਾ ਲੈਣਾ ਨਾ ਦੇਣਾ, ਉਹ ਕਹਿੰਦੇ ਸਾਰਾ ਕੁਝ ਆਪ ਹੀ ਕਰ ਦਿਆਂਗੇ, ਚੱਕਰ ਹੀ ਕੋਈ ਨਹੀਂ। ਮਤਲਬ ਕਿ ਸ਼ਾਦੀ ਵਾਲੀ ਉਹ ਜਿਵੇਂ ਬੈਂਡ ਬਾਜਾ ਬਰਾਤ ਫਿਲਮ ਸੀਗੀ ਨਾ, ਉਹ ਬਸ ਜਿਵੇਂ ਵੈਡਿੰਗ ਵਾਲੇ ਹੁੰਦੇ ਆ ਨਾ, ਬਸ ਉਹੀ ਕੰਮ ਹੋਇਆ ਪਿਆ। ਪੈਕੇਜ ਬਣੇ ਪਏ ਨੇ ਇੱਥੇ, ਹਜ਼ੂਰ ਬਹੁਤ ਬੁਰਾ ਹਾਲ ਆ। ਖੈਰ ਚਲੋ, ਚੰਗਾ ਰਿਸ਼ਤਾ ਜੁੜੇ, ਕੋਈ ਮਾੜੀ ਗੱਲ ਵੀ ਨਹੀਂ, ਮੁੰਡਾ ਕਾਮਯਾਬ ਹੋ ਜਾਵੇ ਕਿਸੇ ਦਾ, ਮਾੜੀ ਗੱਲ ਨਹੀਂ ਹੈਗੀ, ਪਰ ਉਹਦੇ ਵਿੱਚ ਨੀਅਤ ਮਾੜੀ ਜਿਹੜੀ ਹੋ ਜਾਣੀ ਆ, ਇਹ ਮਾੜੀ ਗੱਲ ਹੈ ਕਿ ਅੱਜ ਸਾਡੀਆਂ ਕੁੜੀਆਂ ਨੂੰ ਇਸ ਕਰਕੇ ਬੈਂਡ ਗਰਲਸ ਕਹਿਣ ਲੱਗ ਪਏ ਆ, ਕਿਉਂਕਿ ਉਹਨਾਂ ਨੇ ਬੈਂਡ ਲੈ ਜ਼ਰੂਰ ਆ, ਮੁੜ ਕੇ ਬੈਂਡ ਵਜਾ ਕੇ ਚਲੇ ਗਈਆਂ ਤੇ ਮੁੰਡੇ ਦਾ ਬੈਂਡ ਵੱਜ ਗਿਆ। ਆਪਾਂ ਕਹਿੰਦੇ ਫਲਾਣੇ ਦਾ ਬੈਂਡ ਵੱਜ, ਮਿੱਤਰਾਂ ਦਾ ਵੱਜ ਜਾਣਾ ਬੈਂਡ ਬੋਲੀ, ਇੱਥੇ ਬੈਂਡ ਐ ਵੱਜਦੇ ਆ। ਜੀ ਜੀ। ਸੋ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ 20 ਦਿਨ ਤੋਂ ਪੰਚਾਇਤੀ ਮਹਿਕਮੇ ਦੇ ਡਾਇਰੈਕਟਰ ਦਾ ਅਹੁਦਾ ਖਾਲੀ ਹੈ ਜੀ ਕਹਿੰਦੇ। ਆਓ ਜੀ, ਮਾਨ ਸਾਹਿਬ ਨੇ ਕੀਤਾ, ਹੁਣ ਕੀ ਕਰੀਏ। ਅੱਛਾ, ਮਾਨ ਸਾਹਿਬ ਨੇ ਕਰ ਦਿੱਤਾ ਸੀਗਾ ਨਾ, ਉਹ ਚਿੱਠੀ ਜੀ ਵਾਇਰਲ ਹੋ ਗਈ ਸੀ ਕਿ ਜਦੋਂ ਇਹ ਕਹਿੰਦੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਜੀ, ਪੰਚਾਇਤੀ ਚੋਣਾਂ ਦੇ ਵਿੱਚ ਜਦੋਂ ਇਹਨਾਂ ਦੀ ਫਜ਼ੀਅਤ ਹੋ ਗਈ ਜੀ, ਤਾਂ 2 ਅਫਸਰ ਜਿਹੜੇ ਸੀਗੇ ਉਹ ਇਹਨਾਂ ਨੇ ਭਾਈ ਕੱਢ ਦਿੱਤੇ। ਇੱਕ ਤੇ ਫਿਰਦਾ ਸੀ ਡੈਨਮਾਰਕ, ਉਹਨੂੰ ਉੱਥੇ ਹੀ ਪਤਾ ਲੱਗਾ ਕਿ ਸਸਪੈਂਡ ਕਰ ਦਿੱਤਾ। ਤੇ ਗੱਲ ਇਹ ਹੈ ਕਿ ਹੁਣ 20 ਦਿਨਾਂ ਤੋਂ ਜੇ ਆਪਾਂ ਦੇਖੀਏ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦਾ ਉਹਦਾ ਖਾਲੀ ਆ, ਤੇ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਦੇਖਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ। ਨਹੀਂ, ਉਹ ਹੋਰ ਸੀ, ਸੌਰੀ, ਆ ਜਿਹੜਾ ਹੈਗਾ ਇਹ ਵੀ ਖਾਲੀ ਪਿਆ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਾਲਾ ਜੀ, ਉਹ ਮਤਲਬ ਕਿ ਅਲੱਗ ਸੀਗੇ 2 IAS ਜਿਹੜੇ ਇਹਨਾਂ ਨੇ ਕੀਤੇ। ਖੈਰ ਮਾਫੀ ਚਾਹੁੰਦਾ ਮੈਂ, ਮੈਨੂੰ ਉਧਰ ਕਨਫਿਊਜ਼ਨ ਹੋ ਗਈ। ਇਹ ਤਾਂ ਦੇਖੋ ਹੁਣ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅਹੁਦੇ ਆ ਜਿਵੇਂ ਡਾਇਰੈਕਟਰ ਹੈ, ਤਾਂ ਉਹਦੇ ਚ ਸਮੱਸਿਆ ਪ੍ਰਵੀਨ ਜੀ ਇਹ ਆ ਨਾ ਕਿ ਚਲੋ ਠੀਕ ਹੈ, ਕਿਸੇ ਵੀ ਢੰਗ ਦੇ ਨਾਲ ਤੁਸੀਂ ਚੋਣ ਕਰਨ ਚ ਲੇਟ ਹੋਏ ਹੋ ਜਾਂ ਕੁਝ ਵੀ ਹੈ, ਤਾਂ ਜਿਹਦੇ ਨਾਲ ਕੀ ਹੁੰਦਾ ਕਿ ਜਿਹੜੀਆਂ ਕੁਝ ਦਫ਼ਤਰੀ ਸਮੱਸਿਆਵਾਂ ਨੇ, ਮਸਲਨ ਕੋਈ ਪੈਨਸ਼ਨ, ਤਨਖਾਹ, ਕੋਈ ਇਹੋ ਜਿਹੇ ਤਕਨੀਕੀ ਕੰਮ ਜਿਹੜੇ ਆ ਉਹ ਤੇ ਰੁਕ ਜਾਂਦੇ ਆ ਨਾ। 20 ਦਿਨ ਦਾ ਬੜਾ ਸਮਾਂ ਹੁੰਦਾ, ਇਸ ਕਰਕੇ ਉਹ ਭਰਨਾ ਚਾਹੀਦਾ ਹੈ। ਦੂਸਰੇ ਪਾਸੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ, ਚਲੋ ਉੱਥੋਂ ਵੀ ਗੱਲ ਚੇਤੇ ਆ ਗਈ ਹੈ, ਉਹਨੂੰ ਵੀ ਪੂਰਾ ਕਰ ਹੀ ਦਿਆਂ। ਹੁਣ ਜਿਹੜੀ ਸਸਪੈਂਸ਼ਨ ਹੋਈ ਆ ਨਾ, ਉਹਦੇ ਚ ਖਾਸ ਤੌਰ ਤੇ ਇੱਕ ਹੋਰ ਅਧਿਕਾਰੀ ਦੀ, 2 ਤਾਂ ਇਕੱਠੇ ਹੀ ਕੀਤੇ, ਇੱਕ ਬਾਅਦ ਚ ਕਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਕੀ ਹੈ ਕਿ ਅੰਦਰ ਖਾਤੇ ਇਸ ਡਿਪਾਰਟਮੈਂਟ ਨਾਲ ਜੁੜੇ, ਯਾਨੀ ਪੰਚਾਇਤ ਡਿਪਾਰਟਮੈਂਟ ਨਾਲ ਜੁੜੇ ਜਿਹੜੇ ਵੱਡੇ ਅਫਸਰ ਹੈ ਨਾ, ਉਹ ਕੰਮਕਾਰ ਜਿਹੜਾ ਉਹਨਾਂ ਕੀ ਕਰਦੇ ਪਏ ਨੇ, ਖੁੱਲ ਕੇ ਹੜਤਾਲ ਹੜਪੂਲ ਤੇ ਨਹੀਂ ਹੋ ਰਹੀ, ਕਿਉਂਕਿ ਅੰਦਰ ਨਾਰਾਜ਼ਗੀ ਆ ਨਾ ਕਿ ਫੈਸਲਾ ਤੇ ਤੁਸੀਂ ਲਿਆ ਰਲ ਕੇ ਨਾਲ, ਸਾਰਾ ਕੁਝ ਅੱਧ ਤੁਹਾਡਾ ਤੇ ਅੱਧ ਅਫਸਰ ਦਾ। ਹੁਣ ਜਦੋਂ ਫਜ਼ੀਅਤ ਹੋਈ ਤਾਂ ਤੁਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਗਾਜ਼ ਡੇਗ ਦਿੱਤੀ। ਮਤਲਬ ਕਿ ਇਸ ਡਿਪਾਰਟਮੈਂਟ ਦੀ ਜੇ ਅਫਸਰਸ਼ਾਹੀ ਵੀ ਤੁਸੀਂ ਵੇਖੋਗੇ, ਉਹ ਵੀ ਸਰਕਾਰ ਦੇ ਨਾਲ ਕੋਈ ਬਹੁਤਾ ਖੁਸ਼ ਨਹੀਂ ਹੈ ਜੀ। ਤੇ ਮੈਂ ਔਰਤ ਰਿਜ਼ਰਵੇਸ਼ਨ ਬਿੱਲ ਤੇ ਚਰਚਾ ਹੋਈ ਹੈ ਮਿੰਟੂ ਜੀ। ਹਾਂ ਜੀ, ਦੇਖੋ ਗੱਲ ਇਹ ਹੈ ਕਿ ਇਹ ਜਿਹੜਾ ਬਿੱਲ ਹੈ ਨਾ, ਇਸ ਟਾਈਮ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਪਿਆ। ਅੱਜ ਕਾਫੀ ਜ਼ਿਆਦਾ ਬਹਿਸ ਵੱਡੀ ਹੋਈ ਹੈ। ਸ਼ਾਹ ਬੋਲੇ ਆ ਕਿ ਇਲੈਕਸ਼ਨ ਤੋਂ ਬਾਅਦ ਹਿੰਦੀ ਚ ਇੱਕ ਸ਼ਬਦ ਇਹ ਬੋਲਦੇ ਆ, ਪਰਿਸੀਮਨ, ਪਰਿਸੀਮਨ ਹੋਗਾ। ਪਰਿਸੀਮਨ ਜਿਵੇਂ ਆਪਾਂ ਪੰਜਾਬੀ ਚ ਉਹਨੂੰ ਹੱਦਬੰਦੀ ਕਹਿ ਦਿੰਦੇ ਆ ਨਾ, ਹਲਕਿਆਂ ਦੀ ਹੱਦਬੰਦੀ ਹੁੰਦੀ ਆ, ਤੇ ਕਹਿੰਦੇ ਕਿ ਉਸ ਤੋਂ ਬਾਅਦ ਮਰਦਮਸ਼ੁਮਾਰੀ ਵੀ ਹੋਏਗੀ। ਇਹਦਾ ਮਤਲਬ ਕੀ ਹੈ ਪ੍ਰਵੀਨ ਜੀ? ਭਾਜਪਾ ਗੇਮ ਖੇਡ ਗਈ ਆ। ਭਾਜਪਾ ਨੇ ਬੀਬੀਆਂ ਨੂੰ ਵੀ ਖੁਸ਼ ਕਰ ਦਿੱਤਾ, 33% ਕੋਟਾ ਦੇ ਦਿੱਤਾ। ਚਲੋ ਅੱਜ ਬਹਿਸ ਮੁਬਾਹਿਸਾ ਵੀ ਹੋਇਆ, ਜੇ ਕਿਸੇ ਨੇ ਜਾ ਕੇ ਡਿਟੇਲ ਪੜ੍ਹਨਾ ਹੋਵੇ ਤੇ ਉਹ ਸਾਰਾ ਕੁਝ ਆ ਜਾਣਾ ਹੈ।
ਸਦਨ ਦੇ ਵਿੱਚ ਕੀ ਹੋਇਆ। ਪਰ ਆਪਾਂ ਇਹਨੂੰ ਕਨਕਲੂਡ ਕਰੀਏ ਤਾਂ ਦੇਖੋ ਗੱਲ ਤੇ ਮਾੜੀ ਨਹੀਂ ਹੈਗੀ, ਮੈਂ ਤਾਂ ਕਹਿੰਦਾ ਅੱਧ ਦਿਓ ਬੀਬੀਆਂ ਨੂੰ। ਆਪਣੀ ਪੰਜਾਬੀਆਂ ਦੀ ਜਿਹੜੀ VOTING ਪੋਲ ਹੋਈ ਸੀ, ਉਹ ਯਾਦ ਹੈ ਨਾ 22 ਚ ਤੁਹਾਨੂੰ, ਤੁਸੀਂ ਉਦੋਂ ਇੱਥੇ ਸੀ ਮੇਰੇ ਨਾਲ। ਜੀ ਜੀ ਜੀ। ਤੇ ਉਦੋਂ ਆਪਾਂ ਵੇਖਿਆ ਸੀਗਾ ਕਿ ਜਿੰਨੀ ਵੋਟ ਪੋਲ ਹੋਈ ਆ ਉਹਦੇ ਵਿੱਚ ਔਰਤਾਂ ਦੀ ਵੱਧ ਸੀਗੀ, 50% ਤੋਂ ਵੀ ਵੱਧ ਸੀ ਥੋੜੀ। ਯਾਨੀ ਜਦੋਂ ਵੋਟਰ 50% ਤੱਕ ਕਿਸੇ ਸਟੇਟ 'ਚ ਪਹੁੰਚਦੀ ਹੈ, ਤੇ ਹੁਣ ਆਪਣੇ ਸਦਨ 'ਚ ਕਿੰਨੀਆਂ ਬੀਬੀਆਂ ਤੁਸੀਂ ਮੈਨੂੰ ਦੱਸੋ? ਬਸ ਇਹ 10% ਹੋਣੀਆਂ। ਜੀ ਜੀ। 8 ਜਾਂ 10%। ਕਿਸੇ ਵੀ ਇੰਡੀਅਨ ਸਟੇਟ ਦੇ ਵਿੱਚ 14% ਤੋਂ ਉੱਤੇ ਜਾਂਦੀਆਂ। ਤੇ ਇੱਥੇ ਹੁਣ ਜਿਵੇਂ ਮੰਨ ਲਓ 543 ਆ ਲੋਕ ਸਭਾ ਦੀਆਂ ਸੀਟਾਂ, ਇੱਥੇ 80 ਦੇ ਕਰੀਬ ਆ, ਤੇ ਉਹਨਾਂ ਦੀ ਐਗਜ਼ੈਕਟ ਗਿਣਤੀ 33% 'ਚ ਜਾ ਕੇ ਬਣ ਜਾਏਗੀ 181। ਜੀ 181 82। ਤਾਂ ਇਹ ਮਤਲਬ ਕਿ 33 ਕੋ ਮੈਂ ਤਾਂ ਕਹਿੰਦਾ 50-50 ਕਰੋ। ਹੁਣ ਗੱਲ ਇਹ ਹੈ ਕਿ ਇਹਨਾਂ ਨੇ ਚਲੋ ਇਹ ਸਾਰਾ ਕੁਝ ਕੀਤਾ ਤਾਂ ਹੈ ਚੋਣਾਂ ਜਿੱਤਣ ਵਾਸਤੇ। ਤੁਹਾਨੂੰ ਪਤਾ ਮੋਦੀ ਸਾਹਿਬ ਥੋੜੇ ਸਲਿੱਪ ਜੇ ਮਾਰਨ ਡਏ ਨੇ, ਜਿਵੇਂ ਟਰੈਕਟਰ ਨਹੀਂ ਕੱਦੂ 'ਚ ਫਸ ਜਾਂਦਾ ਤੇ ਸਲਿੱਪ ਮਾਰਦਾ, ਤੇ ਟਰੈਕਟਰ ਆਪਣੇ ਆਪ ਨੂੰ ਵੀ ਲਵੇੜ ਦਿੰਦਾ, ਤੇ ਉੱਤੇ ਜਿਹੜਾ ਬੈਠਾ ਹੁੰਦਾ ਉਹ ਤੇ ਸਿਆਣਿਆ ਹੀ ਨਹੀਂ ਜਾਂਦਾ, ਉਹ ਤੇ ਪਾਣੀ ਮਾਰ ਕੇ ਫਿਰ ਲੱਭਣਾ ਪੈਂਦਾ ਤੇ ਬੰਦਾ ਆਪਣਾ ਹੀ ਹੈ ਕਿ ਕੱਦੂ 'ਚ ਕੋਈ ਹੋਰ ਨਿਕਲ ਆਇਆ। ਤੇ ਗੱਲ ਇਹ ਆ ਕਿ ਉਹ ਸਲਿੱਪ ਤੇ ਵੱਜਣ ਡਏ ਹੁਣ, ਕਿਉਂਕਿ ਵਿਰੋਧੀਆਂ ਨੇ ਏਕਾ ਕੀਤਾ। ਕੁਝ ਹੋਰ ਸਥਾਨਕ ਮੁੱਦੇ ਹੁੰਦੇ ਦੇਸ਼ਾਂ ਦੇ ਵਿੱਚ, ਤਾਂ ਇਹ ਇੱਕ ਮੂਵ ਤਾਂ ਗੇਮ ਚੇਂਜਰ ਹੈਗਾ ਹੀ ਆ। ਹਾਲੇ ਹੋਰ 3 ਦਿਨਾਂ 'ਚ ਤੁਸੀਂ ਵੇਖਿਓ ਹੋਰ ਵੀ ਕੰਮ ਤਗੜਾ ਕਰਨਗੇ ਕੋਈ ਨਾ ਕੋਈ। ਉਹਦੇ 'ਚ ਕੀ ਆ ਕਿ ਇਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਹੱਦਬੰਦੀ ਤੋਂ ਬਾਅਦ ਇਹ ਲਾਗੂ ਹੋਏਗਾ। ਦੇਖੋ ਕਿੱਡੇ ਚਲਾਕ ਨੇ, ਯਾਨੀ ਆਹ ਇਲੈਕਸ਼ਨ ਤੇ ਫਿਰ ਲੰਘ ਜਾਣਾ। ਹੱਦਬੰਦੀ ਤਾਂ ਹੋਣੀ ਨਹੀਂ। ਹੱਦਬੰਦੀ ਤੇ ਤਦ ਹੀ ਕਰੋਗੇ ਨਾ ਜਦੋਂ ਮਰਦਮਸ਼ੁਮਾਰੀ ਕਰੋਗੇ, ਤੇ ਮਰਦਮਸ਼ੁਮਾਰੀ ਤੇ 2011 ਤੋਂ ਬਾਅਦ ਹੋਈ ਨਹੀਂ। ਜੀ ਜੀ। ਇਹ ਕੀ ਹੋਣੀ ਸੀਗੀ ਤੇ ਕਰੋਨਾ ਕਰਕੇ ਟਾਲ ਦਿੱਤੀ ਨੇ। ਯਾਨੀ ਇਹ ਕਹਿੰਦੇ ਹੁਣ ਇਲੈਕਸ਼ਨ ਤੋਂ ਬਾਅਦ ਹੱਦਬੰਦੀ ਕਰਾਂਗੇ, ਉਹ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਜਨਗਣਨਾ ਮਰਦਮਸ਼ੁਮਾਰੀ। ਠੀਕ ਹੈ। ਉਹ 26 ਮੈਨੂੰ ਲੱਗਦਾ ਗਾਂ ਗਿਆ ਕੰਮ, ਇਹ ਤਾਂ ਗਾਂ ਗਿਆ। ਤਾਂ ਯਾਨੀ ਪੈਂਤੜਾ ਇਹਨਾਂ ਨੇ ਖੇਡ ਦਿੱਤਾ। ਉਹਦੇ ਵਿੱਚ ਆਪੋਜੀਸ਼ਨ ਫਸ ਗਈ, ਉਹ ਵਿਰੋਧ ਕਰ ਨਹੀਂ ਸੀ ਸਕਦੇ, ਕਿਉਂਕਿ ਕਾਂਗਰਸ ਤੇ ਖੁਦ ਬਿੱਲ ਲਿਆਈ ਸੀਗੀ ਨਾ। ਰਾਜੀਵ ਗਾਂਧੀ ਦਾ ਉਦੋਂ ਲਿਆਂਦਾ ਬਿੱਲ 16 ਕੁ ਵੋਟਾਂ ਨਾਲ ਡਿੱਗ ਪਿਆ ਸੀ, 2010 ਚ ਫੇਰ ਲਿਆਏ ਸਨ ਜੀ। ਤੇ ਉਦੋਂ ਇਹ ਸਮਾਜਵਾਦੀ ਪਾਰਟੀ ਤੇ ਹੋਰ ਲਾਲੂ ਹੋਰੀ, ਇਹਨਾਂ ਦੇ ਤਾਂ ਕੁਝ ਬੰਦੇ ਜਿਹੜੇ ਰਾਜ ਸਭਾ ਦੇ ਵਿੱਚ ਹਾਮਦ ਅਨਸਾਰੀ ਹੁੰਦੇ ਸੀ, ਤੁਹਾਨੂੰ ਯਾਦ ਹੋਣਾ ਆ ਮੁਖਤਾਰ ਅਨਸਾਰੀ ਦਾ ਚਾਚਾ ਸੀਗਾ। ਅੱਛਾ। ਉਹ ਚੇਅਰਮੈਨ ਸੀ ਰਾਜ ਸਭਾ ਦਾ, ਉਹਦੇ ਉੱਤੇ ਟੇਬਲ ਤੇ ਚੜ ਕੇ ਬਾਦਰਾਂ ਨੂੰ ਟਪੂਸੀ ਮਾਰ ਕੇ ਬੜਾ ਤਮਾਸ਼ਾ ਬਣਿਆ ਸੀ। ਇਹ ਉਦੋਂ ਕਹਿੰਦੇ ਸੀ OBC ਦਾ ਕੋਟਾ ਦਿਓ, ਨਾਲ ਅਲੱਗ ਤੋਂ ਦਿਓ। ਤੇ ਹੁਣ ਵੀ ਰੌਲਾ ਤੇ ਹਾਲੇ ਵੀ ਅੱਜ ਬਹਿਸ ਦੇ ਵਿੱਚ ਇਹ ਪਿਆ ਹੈ ਕਿ SC ST ਤੇ OBC ਕੋਟਾ ਵੀ ਨਾਲ ਜਿਹੜਾ ਉਹਦੇ ਚ ਹੋਣਾ ਚਾਹੀਦਾ। ਪਰ ਇਹਦੇ ਚ ਮੈਂ ਤੁਹਾਨੂੰ ਦੱਸ ਦੇਵਾਂ, ਵੈਸੇ ਤੇ ਕਾਫੀ ਕੁਝ ਹੋਏਗਾ, ਗਾਂ ਵੀ ਦੱਸਾਂਗੇ ਤੁਹਾਨੂੰ। ਇਹ ਜਿਹੜਾ ਹੋਏਗਾ ਮਤਲਬ ਕਿ ਇਹਨਾਂ ਨੂੰ 33% ਰਿਜ਼ਰਵੇਸ਼ਨ ਦੇ ਦਿੱਤਾ। ਇਹਦੇ ਵਿੱਚ ਹੀ ਜਿਵੇਂ ਉਹਦੇ ਚੋਂ ਅੱਗੇ ਕੋਟਾ ਹੈ SC ST ਦਾ ਜੀ ਜੀ ਜਾਏਗਾ, ਬਾਕੀ ਥਾਵਾਂ ਤੇ ਜਰਨਲ ਹੋ ਜਾਏਗਾ ਜੀ ਜੀ। ਮਤਲਬ ਕਿ ਜਿਹੜਾ ਮੰਗਿਆ ਜਾ ਰਿਹਾ OBC ਅਦਰ ਬੈਕਵਰਡ ਕਲਾਸਿਸ ਉਹ ਨਹੀਂ ਦਿੱਤਾ ਜਾਏ, ਜਿਹੜਾ ਅੱਡ ਤੋਂ ਮੰਗਿਆ ਜਾ ਰਿਹਾ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਚੱਲਾਂਗੇ ਕੁਝ ਹੋਰ ਖਾਸ ਖਬਰਾਂ ਦੇ ਵੱਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਰੁਕ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਲੰਘੇ ਦਿਨੀ ਸਾਬਕਾ ਅਕਾਲੀ ਮੰਤਰੀ ਜਗਦੀਸ਼ ਗਰਚਾ ਦੇ ਘਰ ਲੁੱਟ ਹੋਈ ਸੀ। ਪੁਲਿਸ ਨੇ ਹੁਣ ਇਸ ਲੁੱਟ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉਸ ਨੇ ਇਸ ਸੰਬੰਧੀ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਪਾਸੋਂ ਗਹਿਣੇ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ। ਪਤਾ ਲੱਗਿਆ ਕਿ ਨੇਪਾਲੀ ਨੌਕਰ ਨੇ ਸਾਬਕਾ ਮੰਤਰੀ ਅਤੇ ਉਸ ਦੀ ਪਤਨੀ ਨੂੰ ਨਸ਼ੀਲਾ ਪਦਾਰਥ ਦਿੱਤਾ ਸੀ। ਇਸੇ ਦੌਰਾਨ ਲੁਧਿਆਣਾ ਦੇ ਵਿੱਚ ਡਾਕਟਰ ਜੋੜੇ ਦੇ ਘਰ ਹੋਈ ਲੁੱਟ ਦੇ ਵਿੱਚ 43 ਲੱਖ ਰੁਪਏ ਹੋਰ ਬਰਾਮਦ ਹੋਏ ਨੇ। ਹੁਣ ਕੁੱਲ ਰਿਕਵਰੀ 3 ਕਰੋੜ 94 ਲੱਖ ਰੁਪਏ ਹੋ ਚੁੱਕੀ ਹੈ। ਉਧਰ ਗੱਲ ਕਰੀਏ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ। ਇਸ ਕੇਸ ਦੇ ਵਿੱਚ ਮਾਨਸਾ ਦੀ ਅਦਾਲਤ ਦੇ ਵਿੱਚ 24 ਮੁਲਜ਼ਮਾਂ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ੀ ਭੁਗਤੀ। ਜੱਗੂ ਭਗਵਾਨਪੁਰੀਆ ਨੂੰ ਪੁਲਿਸ ਵੱਲੋਂ ਰਿਮਾਂਡ ਤੇ ਲਿਜਾਣ ਕਰਕੇ ਉਹ ਪੇਸ਼ੀ ਨਹੀਂ ਭੁਗਤ ਸਕਿਆ। ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ 24 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ 5 ਅਕਤੂਬਰ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਹੀ ਹੋਣੀ ਹੈ। ਸਿੱਧੂ ਮੂਸੇਵਾਲਾ ਦਾ ਕਤਲ ਮਾਨਸਾ ਨੇੜਲੇ ਪਿੰਡ ਜਵਾਰਕੇ ਦੇ ਵਿੱਚ 29 ਮਈ 2022 ਨੂੰ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਇਸ ਕਤਲ ਕੇਸ ਦੇ ਵਿੱਚ ਲਾਰੈਂਸ ਬਿਸ਼ਨੋਈ ਸਮੇਤ 24 ਜਣਿਆਂ ਨੇ ਮਾਨਸਾ ਦੀ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ੀ ਭੁਗਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ੀ ਭੁਗਤੀ ਹੈ। ਇਸੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਪੇਸ਼ੀ ਤੋਂ ਬਾਅਦ ਦੱਸਿਆ ਕਿ ਉਹਨਾਂ ਨੂੰ ਨਿਆਂ ਪ੍ਰਣਾਲੀ ਤੇ ਪੂਰਾ ਵਿਸ਼ਵਾਸ ਹੈ ਤੇ ਆਸ ਹੈ ਕਿ ਇਨਸਾਫ ਜ਼ਰੂਰ ਮਿਲੇਗਾ। ਕਤਲ ਦੀ ਜਾਂਚ ਕਰ ਰਹੀ ਐਸਆਈਟੀ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਸਮੇਤ 31 ਮੁਲਜ਼ਮਾਂ ਦੇ ਵਿਰੁੱਧ 2 ਚਾਰਜਸ਼ੀਟਾਂ ਦਾਇਰ ਕੀਤੀਆਂ ਨੇ ਅਤੇ ਦਾਅਵਾ ਕੀਤਾ ਕਿ ਇਹ ਕਤਲ ਬਿਸ਼ਨੋਈ ਅਤੇ ਬੰਬੀਹਾ ਗੈਂਗ ਵਿਚਾਲੇ ਬਦਲੇ ਦੀ ਹੱਤਿਆ ਦੀ ਲੜੀ ਦਾ ਹਿੱਸਾ ਸੀ। ਕੁੱਲ 31 ਮੁਲਜ਼ਮਾਂ ਦੇ ਵਿੱਚੋਂ ਪੁਲਿਸ ਨੇ 27 ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਵਿੱਚੋਂ ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਫਰਵਰੀ ਦੇ ਵਿੱਚ ਗੋਇੰਦਵਾਲ ਜੇਲ੍ਹ ਦੇ ਵਿੱਚ ਹੋਈ ਝੜਪ ਦੇ ਦੌਰਾਨ ਮਾਰੇ ਗਏ ਸਨ। ਗੋਲਡੀ ਬਰਾੜ ਸਮੇਤ 3 ਮੁਲਜ਼ਮ ਫਰਾਰ ਨੇ ਅਤੇ ਵਿਦੇਸ਼ ਦੇ ਵਿੱਚ ਦੱਸੇ ਜਾ ਰਹੇ ਨੇ। ਇਸੇ ਦੌਰਾਨ ਇੱਕ ਮੁਲਜ਼ਮ ਸਚਿਨ ਥਾਪਣ ਬਿਸ਼ਨੋਈ ਹੈ, ਜਿਸ ਨੂੰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਅਜ਼ਰਬਾਈਜਾਨ ਤੋਂ ਲਿਆਂਦਾ ਗਿਆ ਸੀ ਅਤੇ ਉਹ ਕੌਮੀ ਜਾਂਚ ਏਜੰਸੀ ਦੀ ਹਿਰਾਸਤ ਦੇ ਵਿੱਚ ਹੈ। ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਮਾਨਸਾ ਪੁਲਿਸ ਨੇ ਦਾਅਵਾ ਕੀਤਾ ਕਿ ਉਹ ਛੇਤੀ ਹੀ ਉਸ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆਵੇਗੀ। ਗੱਲ ਕਰਦੇ ਹਾਂ ਮੁਕਤਸਰ ਬੱਸ ਹਾਦਸੇ ਦੀ। ਰਾਜਸਥਾਨ ਫੀਡਰ ਦੇ ਵਿੱਚ ਡਿੱਗੀ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਇਸ ਜ਼ਿਲ੍ਹੇ ਦੇ ਵਿੱਚ ਵਾਪਰੇ ਪੁਰਾਣੇ ਬੱਸ ਹਾਦਸਿਆਂ ਨੂੰ ਮੁੜ ਚੇਤੇ ਕਰਵਾ ਦਿੱਤਾ ਹੈ। ਦੱਸਦੇ ਚੱਲੀਏ ਕਿ 30 ਸਾਲ ਪਹਿਲਾਂ ਹੀ ਅੱਜ ਦੇ ਹੀ ਦਿਨ 19 ਸਤੰਬਰ 1993 ਨੂੰ ਮੁਕਤਸਰ ਤੋਂ ਫਰੀਦਕੋਟ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਰਾਜਸਥਾਨ ਫੀਡਰ ਦੇ ਵਿੱਚ ਡਿੱਗ ਪਈ ਸੀ, ਵਹਿ ਗਈ ਸੀ। ਇਸ ਹਾਦਸੇ ਦੇ ਵਿੱਚ ਕਰੀਬ 60 ਮੁਸਾਫਰਾਂ ਦੀ ਮੌਤ ਹੋਈ ਸੀ ਅਤੇ ਪ੍ਰਸ਼ਾਸਨ ਨਹਿਰ ਦੇ ਵਿੱਚ ਰੁੜੇ ਵਿਅਕਤੀਆਂ ਨੂੰ ਬਚਾਉਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਅਸਫਲ ਰਿਹਾ ਸੀ। ਇਸ ਬੱਸ ਦੇ ਵਿੱਚ ਕੋਟਕਪੂਰਾ ਦਾ ਵਸਨੀਕ ਸੁਰਜੀਤ ਸਿੰਘ ਸਵਾਰ ਹੋਣ ਦੇ ਲਈ ਬੱਸ ਦੇ ਮਗਰ ਭੱਜਿਆ ਸੀ, ਪਰ ਬੱਸ ਤੇਜ਼ ਹੋਣ ਕਰਕੇ ਉਹ ਇਸ ਦੇ ਵਿੱਚ ਚੜ੍ਹ ਨਹੀਂ ਸੀ ਸਕਿਆ। ਉਹਨੇ ਕਿਹਾ ਕਿ ਇਹ ਹਾਦਸਾ ਕੁਝ ਮਿੰਟਾਂ ਬਾਅਦ ਹੀ ਉਸਨੇ ਆਪਣੇ ਅੱਖੀਂ ਵੇਖਿਆ। ਇਸੇ ਤਰ੍ਹਾਂ ਇੱਕ ਹੋਰ ਜਿਹੜੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਮੁਸਾਫਰਾਂ ਦੀ ਭਰੀ ਬੱਸ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਤਾਂ ਉਸ ਵੇਲੇ ਵੀ ਇਸ ਬੱਸ ਨੂੰ ਰੋਕ ਕੇ ਇਹਦੇ ਵਿੱਚ 15 ਮੁਸਾਫਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਕਤਲਕਾਂਡ ਅੱਜ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਤਾਜ਼ਾ ਹੈ ਤੇ ਇਸ ਤੋਂ ਬਾਅਦ ਪੰਜਾਬ ਨੂੰ ਇੱਕ ਬਹੁਤ ਵੱਡੇ ਕਾਲੇ ਦੌਰ ਦੇ ਵਿੱਚੋਂ ਲੰਘਣਾ ਪਿਆ, ਕਿਉਂਕਿ ਇਸ ਬੱਸ ਕਾਂਡ ਤੋਂ ਬਾਅਦ ਪੰਜਾਬ ਦੇ ਵਿੱਚ ਲੰਮਾ ਸਮਾਂ ਖੂਨੀ ਦੌਰ ਚੱਲਿਆ। 30 ਵਰ੍ਹਿਆਂ ਬਾਅਦ ਵੀ ਅੱਜ ਫਿਰ ਕੋਟਕਪੂਰਾ ਮੁਕਤਸਰ ਸੜਕ ਤੇ ਰਾਜਸਥਾਨ ਫੀਡਰ ਦੇ ਵਿੱਚ ਬੱਸ ਡਿੱਗਣ ਕਰਕੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਰਾਮ ਸਵਰਨ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਅਜੇ ਤੱਕ ਇਸ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਸਪਸ਼ਟ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਕਿਸੇ ਕੋਲ ਵੀ ਸਹੀ ਅੰਕੜਾ ਨਹੀਂ ਕਿ ਬੱਸ ਦੇ ਵਿੱਚ ਕਿੰਨੇ ਜਣੇ ਸਵਾਰ ਸਨ। ਇਸ ਹਾਦਸੇ ਨੂੰ ਫਰੀਦਕੋਟ ਦੇ ਵਿੱਚ ਸ਼ੁਰੂ ਹੋਏ ਬਾਬਾ ਫਰੀਦ ਆਗਮਨ ਪਰਬਾਂ ਦੇ ਜਸ਼ਨਾਂ ਨੂੰ ਵੀ ਇਸ ਹਾਦਸੇ ਨੇ ਪ੍ਰਭਾਵਿਤ ਕੀਤਾ ਹੈ।
ਉਧਰ ਗੱਲ ਕਰੀਏ ਪੰਜਾਬੀ ਕੈਨੇਡੀਅਨ ਗਾਇਕ ਸ਼ੁਭਨੀਤ ਸਿੰਘ ਦੀ, ਬੁੱਕ ਮਾਈ ਸ਼ੋ ਨੇ ਪੰਜਾਬੀ ਕੈਨੇਡੀਅਨ ਗਾਇਕ ਸ਼ੁਭਨੀਤ ਸਿੰਘ ਦਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ, ਕਿਉਂਕਿ ਟਿਕਟ ਬੁਕਿੰਗ ਐਪ ਨੂੰ ਗਾਇਕ ਜੋ ਕਿ ਦੱਸਿਆ ਗਿਆ ਹੈ ਕਿ ਖਾਲਿਸਤਾਨ ਦੇ ਨਾਲ ਹਮਦਰਦੀ ਰੱਖਦਾ ਹੈ, ਉਸ ਦੀ ਮੇਜ਼ਬਾਨੀ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਬਾਇਕਾਟ ਦੇ ਸੱਦੇ ਦਾ ਸਾਹਮਣਾ ਕਰਨਾ ਪਿਆ। ਟਵਿੱਟਰ, ਜਿਹਨੂੰ ਕਿ ਅਸੀਂ ਐਕਸ ਵੀ ਕਹਿੰਦੇ ਆ, ਅੱਜ ਉਸ ਤੇ ਪੋਸਟ ਦੇ ਵਿੱਚ ਬੁੱਕ ਮਾਈ ਸ਼ੋ ਨੇ ਕਿਹਾ ਕਿ ਉਹ 7 ਤੋਂ ਲੈ ਕੇ 10 ਦਿਨਾਂ ਦੇ ਅੰਦਰ ਟਿਕਟਾਂ ਦਾ ਪੂਰਾ ਪੈਸਾ ਵਾਪਸ ਕਰ ਦੇਵੇਗਾ। ਦੱਸਦੇ ਚੱਲੀਏ ਕਿ ਸ਼ੁਭਨੀਤ ਸਿੰਘ ਨੇ ਇੱਕ ਪੋਸਟ ਕੀਤੀ ਸੀ, ਜਿਹਦੇ ਵਿੱਚ ਉਸਨੇ ਪੰਜਾਬ ਦੇ ਨਕਸ਼ੇ ਨੂੰ ਭਾਰਤ ਤੋਂ ਅਲੱਗਾ ਦੱਸਿਆ ਸੀਗਾ, ਤੇ ਇਸ ਮਾਮਲੇ ਦੇ ਵਿੱਚ ਦੱਸਦੇ ਆ ਕਿ ਜਦੋਂ ਹੁਣ ਭਾਰਤ ਕੈਨੇਡਾ ਦਾ ਟਕਰਾਅ ਚੱਲ ਰਿਹਾ, ਵਿਵਾਦ ਚੱਲ ਰਿਹਾ ਤੇ ਇਸ ਵਿਵਾਦ ਦੇ ਚੱਲਦਿਆਂ ਕਈ ਜਿਹੜੇ ਲੋਕ ਨੇ ਉਹਨਾਂ ਨੇ ਸ਼ੁਭਨੀਤ ਸਿੰਘ ਦੇ ਇਸ ਸ਼ੋਅ ਦਾ, ਜਿਹੜਾ ਕਿ ਬੰਬੇ ਦੇ ਵਿੱਚ ਹੋਣਾ ਸੀਗਾ, ਉਹਦਾ ਵਿਰੋਧ ਕੀਤਾ। ਉਸ ਤੋਂ ਬਾਅਦ ਦੱਸਦੇ ਆ ਕਿ ਪੰਜਾਬ ਦੇ ਵਿੱਚੋਂ ਕਈ ਲੋਕਾਂ ਨੇ ਵਿਰੋਧ ਕੀਤਾ, ਵੱਡੀ ਗਿਣਤੀ 'ਚ ਨਹੀਂ, ਪਰ ਕੁਝ ਕੁ ਲੋਕਾਂ ਨੇ। ਪਰ ਦਬਾਅ ਇੰਨਾ ਜ਼ਿਆਦਾ ਸੀਗਾ ਕਿ ਦੱਸਦੇ ਆ ਕਿ ਵਿਰਾਟ ਕੋਹਲੀ ਤੇ ਹਾਰਦਿਕ ਪਾਂਡਿਆ ਇਸ ਨੌਜਵਾਨ ਗਾਇਕ ਨੂੰ ਇੰਸਟਾਗ੍ਰਾਮ ਅਕਾਊਂਟ ਤੋਂ ਅਨਫੋਲੋ ਕਰ ਗਏ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਦਬਾਅ ਇਸ ਵੇਲੇ ਜਿਹੜੇ ਪ੍ਰਸਿੱਧ ਲੋਕ ਨੇ, ਜਿਹੜੇ ਫੇਮਸ ਲੋਕ ਨੇ, ਉਹਨਾਂ ਤੇ ਵੀ ਹੈ, ਤੇ ਰਾਸ਼ਟਰਵਾਦੀ ਲੋਕ ਜਿਹੜੇ ਨੇ ਉਹ ਇਹਨਾਂ ਲੋਕਾਂ ਨੂੰ ਫਿਰ ਇਸ ਤਰ੍ਹਾਂ ਕਰਨ ਦੇ ਲਈ ਮਜਬੂਰ ਕਰ ਦਿੰਦੇ ਨੇ। ਰੁੱਖ ਕਰਦੇ ਹਾਂ ਧੂਰੀ ਦਾ। ਧੂਰੀ ਦੇ ਵਿੱਚ ਦੱਸਦੇ ਆ ਕਿ ਹੁਣ ਜਿਹੜੇ ਕਿਸਾਨ ਆ, ਉਹਨਾਂ ਨੇ ਮੋਰਚਾ ਲਾਉਣਾ ਹੈ ਨਹਿਰੀ ਪਾਣੀ ਪ੍ਰਾਪਤੀ ਲਈ। ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ 20 ਸਤੰਬਰ ਤੋਂ ਧੂਰੀ ਸਥਿਤ ਮੁੱਖ ਮੰਤਰੀ ਦੇ ਦਫ਼ਤਰ ਦੇ ਅੱਗੇ ਮੋਰਚਾ ਸ਼ੁਰੂ ਕੀਤਾ ਜਾਣਾ, ਜਿਸ ਸੰਬੰਧੀ ਜ਼ਿਲ੍ਹਾ ਸੰਗਰੂਰ ਦੇ ਕਰੀਬ 100 ਪਿੰਡਾਂ ਦੇ ਵਿੱਚ ਮੀਟਿੰਗਾਂ ਤੇ ਰੈਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਧੂਰੀ, ਮਲੇਰਕੋਟਲਾ, ਅਮਰਗੜ੍ਹ ਅਤੇ ਮਹਿਲ ਕਲਾਂ ਦੇ ਨਹਿਰੀ ਪਾਣੀ ਤੋਂ ਵਿਹੂਣੇ 70 ਪਿੰਡਾਂ ਦੇ ਲੋਕ ਪਿਛਲੇ 1 ਸਾਲ ਤੋਂ ਨਹਿਰੀ ਪਾਣੀ ਦੀ ਮੰਗ ਕਰ ਰਹੇ ਨੇ, ਪਰ ਉਹਨਾਂ ਦੀ ਮੰਗ ਨੂੰ ਬੂਰ ਨਾ ਪੈਣ ਤੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਦੇ ਬੈਨਰ ਦੇ ਹੇਠ ਇਲਾਕੇ ਦੇ ਲੋਕਾਂ ਵੱਲੋਂ ਹੁਣ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਗਿਆ। ਰੁੱਖ ਕਰਦੇ ਹਾਂ ਜਟਾਣਾ ਦਾ, ਚਮਕੌਰ ਸਾਹਿਬ ਦਾ, ਜਿੱਥੋਂ ਦੇ ਪਿੰਡ ਜਟਾਣਾ ਵਾਸੀ ਮਨਮੋਹਨ ਸਿੰਘ ਦਾ ਪੁੱਤਰ ਗੁਰਜਿੰਦਰਪਾਲ ਸਿੰਘ ਗਿਰਨ ਆਸਟ੍ਰੇਲੀਆ ਦੇ ਵਿੱਚ ਜਸਟਿਸ ਆਫ ਪੀਸ ਬਣ ਗਿਆ। ਇਸ ਸੰਬੰਧੀ ਆਸਟ੍ਰੇਲੀਆ ਤੋਂ ਤੇਜ਼ੀ ਜਟਾਣਾ ਨੇ ਦੱਸਿਆ ਕਿ ਗੁਰਜਿੰਦਰਪਾਲ ਸਿੰਘ ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ਦਾ ਜਸਟਿਸ ਆਫ ਪੀਸ ਬਣਿਆ ਹੈ, ਜਿਸ ਦੀ ਤੈਨਾਤੀ ਡਿਪਾਰਟਮੈਂਟ ਆਫ ਕਮਿਊਨਿਟੀ ਐਂਡ ਜਸਟਿਸ ਵਿਭਾਗ ਦੇ ਵਿੱਚ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪਾਲੀ ਨੇ ਸਖਤ ਮਿਹਨਤ ਅਤੇ ਉੱਚ ਵਿੱਦਿਆ ਹਾਸਲ ਕਰਕੇ ਇਹ ਮਾਰਕਾ ਮਾਰਿਆ ਹੈ। ਪਿੰਡ ਦੇ ਲੋਕਾਂ ਦੇ ਵਿੱਚ ਇਸ ਗੁਰਜਿੰਦਰਪਾਲ ਸਿੰਘ ਦੀ ਇਸ ਪ੍ਰਾਪਤੀ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ, ਤੇ ਉਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਇਸ ਨੌਜਵਾਨ ਦੀ ਸ਼ਲਾਘਾ ਕੀਤੀ ਹੈ, ਜਿਹਨੇ ਸਖਤ ਮਿਹਨਤ ਕਰਕੇ ਜਿਹੜਾ ਉਹ ਡਿਪਾਰਟਮੈਂਟ ਆਫ ਕਮਿਊਨਿਟੀ ਐਂਡ ਜਸਟਿਸ ਵਿਭਾਗ ਦੇ ਵਿੱਚ ਤੈਨਾਤੀ ਹਾਸਲ ਕੀਤੀ ਹੈ। ਰੁੱਖ ਕਰਦੇ ਹਾਂ ਕੌਮੀ ਖਬਰ ਦਾ। ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਦੋਸ਼ ਲਾਇਆ ਕਿ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਸੰਸਦ ਮੈਂਬਰਾਂ ਨੂੰ ਦਿੱਤੀ ਗਈ ਸੰਵਿਧਾਨ ਦੀ ਕਾਪੀ ਦੀ ਪ੍ਰਸਤਾਵਨਾ ਦੇ ਵਿੱਚੋਂ ਧਰਮ ਨਿਰਪੱਖ ਤੇ ਸਮਾਜਵਾਦੀ ਸ਼ਬਦ ਗਾਇਬ ਨੇ। ਕਾਨੂੰਨੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਕਾਪੀ ਦੇ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਦਾ ਮੂਲ ਸੀ ਅਤੇ ਸ਼ਬਦ ਬਾਅਦ ਦੇ ਵਿੱਚ ਸੰਵਿਧਾਨਕ ਸੋਧਾਂ ਤੋਂ ਬਾਅਦ ਜੋੜੇ ਗਏ ਸਨ। ਉਹਨਾਂ ਕਿਹਾ ਕਿ ਮੂਲ ਪ੍ਰਸਤਾਵਨਾ ਦੇ ਮੁਤਾਬਕ ਹੈ, ਬਾਅਦ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਨੇ। ਮਾਮਲੇ ਨੂੰ ਗੰਭੀਰ ਕਰਾਰ ਦਿੰਦਿਆਂ ਚੌਧਰੀ ਨੇ ਕਿਹਾ ਕਿ ਸ਼ਬਦਾਂ ਨੂੰ ਬੜੀ ਚਲਾਕੀ ਦੇ ਨਾਲ ਹਟਾ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਜਿਹੜੀ ਇਸ ਤਰ੍ਹਾਂ ਦੀ ਇਹਨਾਂ ਨੇ ਹਰਕਤ ਕੀਤੀ ਹੈ ਸੱਤਾਧਾਰੀ ਪਾਰਟੀ ਨੇ, ਤਾਂ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਜਿਸ ਤਰੀਕੇ ਦੇ ਨਾਲ ਦੇਸ਼ ਨੂੰ ਚਲਾਉਣਾ ਚਾਹੁੰਦੇ ਨੇ, ਉਸ ਤਰੀਕੇ ਦੀ ਸ਼ੁਰੂਆਤ ਇਹ ਕਰ ਚੁੱਕੇ ਨੇ। ਉਧਰ ਦੂਜੇ ਪਾਸੇ ਤਾਜ਼ਾ ਖਬਰ ਦੇ ਮੁਤਾਬਕ ਔਰਤ ਰਾਖਵਾਂਕਰਨ ਬਿੱਲ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ। ਇਸ ਬਿੱਲ ਦੇ ਬਾਬਤ ਆਪਾਂ ਲਗਾਤਾਰ ਪੰਜਾਬੀ ਰੇਡੀਓ USA ਦੇ ਇਸ ਮੰਚ ਉੱਤੇ ਚਰਚਾ ਕਰ ਰਹੇ ਹਾਂ। ਇਸ ਬਿੱਲ ਨੂੰ 10 ਵਾਰ ਪਹਿਲਾਂ ਵੀ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਬਿੱਲ ਦੇ ਹੱਕ ਦੇ ਵਿੱਚ 454 ਵੋਟਾਂ ਪਈਆਂ, ਜਦੋਂ ਕਿ ਬਿੱਲ ਦੇ ਵਿਰੋਧ ਦੇ ਵਿੱਚ ਮਹਿਜ਼ 2 ਵੋਟਾਂ ਪਈਆਂ। ਇਸ ਸੰਵਿਧਾਨਕ ਸੋਧ ਬਿੱਲ ਦੇ ਵਿੱਚ ਲੋਕ ਸਭਾ ਅਤੇ ਸੂਬਾਈ ਅਸੈਂਬਲੀਆਂ ਦੇ ਵਿੱਚ ਔਰਤਾਂ ਦੇ ਲਈ 33% ਸੀਟਾਂ ਰਾਖਵੀਆਂ ਰੱਖਣ ਦੀ ਤਜਵੀਜ਼ ਹੈ। ਜੇਕਰ ਤੁਸੀਂ ਇਸ ਖਬਰ ਦੇ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਪੰਜਾਬੀ ਰੇਡੀਓ USA ਦੇ ਕੱਲ੍ਹ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨੇ ਇਸ ਬਿੱਲ ਦੀ ਬਾਬਤ ਬੜੀ ਤਫਸੀਲ ਦੇ ਨਾਲ, ਇਸ ਬਿੱਲ ਦੇ ਪਿਛੋਕੜ ਦੇ ਬਾਰੇ, ਇਸ ਬਿੱਲ ਦੇ ਜੋ ਅੱਗੇ ਆਉਣ ਵਾਲੇ ਦੇਖਣ ਸਮੇਂ ਦੇ ਵਿੱਚ ਅਸਰ ਦੇਖਣ ਨੂੰ ਮਿਲਣਗੇ ਉਹਦੇ ਬਾਰੇ, ਤੇ ਇਸ ਬਿੱਲ ਦੇ ਹੋਰ ਪ੍ਰਭਾਵਾਂ ਦੇ ਬਾਰੇ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਜਿਹੜਾ ਉਹ ਜ਼ਿਕਰ ਕੀਤਾ ਸੀਗਾ। ਤੇ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਿ ਇਸ ਤੋਂ ਪਹਿਲਾਂ ਤਕਰੀਬਨ 10 ਵਾਰ ਜਿਹੜਾ ਉਹ ਇਸ ਬਿੱਲ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਨਹੀਂ ਹੋ ਸਕਿਆ।
ਤੇ ਹੁਣ ਇਹ ਬਿੱਲ ਜਿਹੜਾ ਲੋਕ ਸਭਾ ਦੇ ਵਿੱਚ ਹੁਣੇ ਹੀ ਤਾਜ਼ਾ ਖਬਰ ਹੈ, ਇਸ ਵੇਲੇ ਨਿਊਜ਼ ਵੈਬਸਾਈਟ ਰਿਪੋਰਟ ਕਰ ਰਹੀਆਂ ਨੇ ਕਿ ਲੋਕ ਸਭਾ ਦੇ ਵਿੱਚ ਔਰਤ ਰਾਖਵਾਂਕਰਨ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ ਗਿਆ। ਰੁਕ ਕਰਦੇ ਹਾਂ, ਮੱਧ ਪ੍ਰਦੇਸ਼ ਦੀ ਅਮਰਾਵਤੀ ਦਾ ਬੱਸ ਦੇ ਡਰਾਈਵਰ ਨੇ ਦਿਲ ਦਾ ਦੌਰਾ ਪੈਣ ਕਰਕੇ ਮਰਨ ਤੋਂ ਪਹਿਲਾਂ 40 ਸਕੂਲੀ ਬੱਚੇ ਵਾਲ-ਵਾਲ ਬਚਾ ਲਏ। ਨਿੱਜੀ ਸਕੂਲ ਬੱਸ ਦਾ ਇਹ ਚਾਲਕ 53 ਸਾਲਾ ਗੁਰੇਲਾ ਇੰਦੂ ਕੁੰਦਾਲੂ ਆਂਧਰਾ ਪ੍ਰਦੇਸ਼ ਦੇ ਬਪਟਾਲਾ ਜ਼ਿਲ੍ਹੇ ਦੇ ਵਿੱਚ ਵਿਦਿਆਰਥੀਆਂ ਨੂੰ ਲਿਜਾ ਰਿਹਾ ਸੀ। ਇਸੇ ਦੌਰਾਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਪਰ ਉਸਨੇ ਕੋਈ ਵੀ ਦੁਰਘਟਨਾ ਹੋਣ ਤੋਂ ਪਹਿਲਾਂ ਬੱਸ ਨੂੰ ਰੋਕ ਦਿੱਤਾ। ਸਥਾਨਕ ਲੋਕਾਂ ਨੇ ਬਾਅਦ ਦੇ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵਿਦਿਆਰਥੀਆਂ ਨੂੰ ਉਸੇ ਬੱਸ ਦੇ ਵਿੱਚ ਇੱਕ ਹੋਰ ਡਰਾਈਵਰ ਸਕੂਲ ਲੈ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।